ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪੰਜਾਬ ਬੰਦ ਦੇ ਜੋ ਸੱਦਾ ਦਿੱਤਾ ਗਿਆ ਸੀ ਉਹਦੇ ਤੋਂ। ਪੰਜਾਬ ਬੰਦ ਨੂੰ ਜਿਹੜਾ ਸਮਰਥਨ ਮਿਲਿਆ ਜਾਂ ਜਿਹੜਾ ਸਫਲ ਕਿਹਾ ਜਾ ਰਿਹਾ ਪੰਜਾਬ ਬੰਦ, ਇਹ ਸਮਰਥਨ ਦੇ ਵਿੱਚੋਂ ਸਫਲ ਕਿਹਾ ਜਾ ਰਿਹਾ ਜਾਂ ਡਰ ਦੇ ਵਿੱਚੋਂ ਸਫਲ ਕਿਹਾ ਜਾ ਰਿਹਾ? ਪ੍ਰਵੀਨ ਜੀ, ਇਹ ਤਿੰਨ ਪਹਿਲੂ ਨੇ ਜੀ। ਕਿ ਜਿਹੜਾ ਸਫਲ ਪੰਜਾਬ ਬੰਦ ਹੋਇਆ ਉਹ ਸਮਰਥਨ ਚੋਂ ਸੀ, ਉਹ ਤਰਸ ਚੋਂ ਸੀ ਜਾਂ ਉਹ ਡਰ ਚੋਂ ਸੀ? ਜੀ ਜੀ। ਜੇਕਰ ਆਪਾਂ ਕੱਲ ਦੇ ਦ੍ਰਿਸ਼ ਨੂੰ ਦੇਖੀਏ, 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਸੀ। ਜਿਹੜੇ ਕਿਸਾਨ ਜਥੇਬੰਦੀਆਂ ਪਿਛਲੇ 10.5 ਮਹੀਨਿਆਂ ਤੋਂ ਵੱਧ ਵਕਵੇ ਤੋਂ ਖਨੌਰੀ ਔਰ ਸ਼ੰਭੂ ਬਾਰਡਰ ਤੇ ਬੈਠੇ ਨੇ। ਜੀ ਬਿਲਕੁਲ। ਕੇਂਦਰ ਸਰਕਾਰ ਸੁਣਵਾਈ ਨਹੀਂ ਕਰ ਰਹੀ, ਕੇਂਦਰ ਸਰਕਾਰ ਰਾਹ ਨਹੀਂ ਖੋਲ ਰਹੀ, ਹਰਿਆਣਾ ਸਰਕਾਰ ਦਿੱਲੀ ਜਾਣ ਨਹੀਂ ਦੇ ਰਿਹਾ, ਪੰਜਾਬ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਰੋਲ ਨਹੀਂ ਨਿਭਾ ਰਹੀ। ਇਹ ਸਭ ਦੇ ਦਰਮਿਆਨ ਫਿਰ ਕਿਸਾਨ ਕਹਿੰਦੇ ਸਾਡੇ ਕੋਲ ਚਾਰਾ ਕੀ ਬਚਦਾ, ਅਸੀਂ ਆਪਣੀ ਗੱਲ ਪਹੁੰਚਾਉਣ ਲਈ, ਆਪਣਾ ਪੱਖ ਕਹਿਣ ਲਈ ਸੜਕਾਂ ਤੇ ਉਤਰਨ ਲਈ ਮਜਬੂਰ ਹੁੰਦੇ ਆ। ਤੇ ਇਸ ਲਈ ਉਹ ਕਹਿੰਦੇ ਕਿ ਅਸੀਂ ਇਹ ਰਾਹ ਚੁਣਿਆ। ਤੇ ਉਹ ਕਹਿੰਦੇ ਅਸੀਂ ਤਾਂ ਵਾਰ-ਵਾਰ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਅਪੀਲ ਵੀ ਕਰ ਰਹੇ ਹਾਂ ਕਿ ਇਹ ਇਕੱਲਾ ਭਰਾਵੋ ਸਾਡਾ ਮਸਲਾ ਨਹੀਂ ਹੈਗਾ, ਇਹ ਜੇ ਕਿਸਾਨੀ ਮਰੀ ਤਾਂ ਆਪਾਂ ਸਾਰੇ ਡੁੱਬਾਂਗੇ। ਤੇ ਇਸ ਪ੍ਰਕਿਰਿਆ ਦੇ ਤਹਿਤ ਡੱਲੇਵਾਲ ਹੋਰਾਂ ਨੂੰ ਜਿਹੜਾ 35-36 ਦਿਨ ਹੋ ਗਿਆ, ਅੱਜ 36ਵਾਂ ਦਿਨ ਆ। ਸੋ ਉਹ 35 ਦਿਨਾਂ ਦੇ ਹੋਏ ਮਰਨ ਵਰਤ ਵਾਲੇ ਦਿਨ ਵੀ ਉਹ ਕਹਿੰਦੇ ਉਸ ਦੇ ਬਾਵਜੂਦ ਵੀ ਸਰਕਾਰਾਂ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ। ਸੋ ਇਸ ਲਈ ਅਸੀਂ ਇਹ ਬੰਦ ਦੀ ਕਾਲ ਦਿੱਤੀ ਤੇ ਸਾਨੂੰ ਸਾਰੇ ਸਹਿਯੋਗ ਕਰੋ। ਬੰਦ ਸ਼ੁਰੂ ਕਰਨ ਤੋਂ ਪਹਿਲਾਂ ਬਕਾਇਦਾ ਤੌਰ ਤੇ ਵਪਾਰ ਮੰਡਲ ਵਾਲਿਆਂ ਨਾਲ, ਬਕਾਇਦਾ ਤੌਰ ਤੇ ਸਰਕਾਰੀ ਜਥੇਬੰਦੀਆਂ ਨਾਲ, ਮੁਲਾਜ਼ਮ ਜਥੇਬੰਦੀਆਂ ਨਾਲ, ਵਿਦਿਆਰਥੀ ਯੂਨੀਅਨਾਂ ਨਾਲ, ਸਾਰਿਆਂ ਨਾਲ ਉਹਨਾਂ ਨੇ ਰਾਬਤੇ ਵੀ ਕੀਤੇ। ਤੇ ਇਸ ਤਰ੍ਹਾਂ ਭਰਵੇਂ ਹੁੰਗਾਰਾ ਮਿਲਿਆ। ਤੇ ਚਾਹੇ ਉਹ ਪਿੰਡ ਦੀ ਫਿਰਨੀ ਤੋਂ ਨਿਕਲ ਕੇ ਜਿਹੜੀਆਂ ਲਿੰਕ ਸੜਕਾਂ ਮੰਡੀ ਬੋਰਡ ਵਾਲੀਆਂ ਚਾਹੇ ਉਹ ਹੋਣ, ਚਾਹੇ ਮੰਡੀ ਬੋਰਡ ਵਾਲੀਆਂ ਸੜਕਾਂ ਤੋਂ ਨਿਕਲ ਕੇ ਸਟੇਟ ਹਾਈਵੇ ਹੋਣ, ਸਟੇਟ ਹਾਈਵੇ ਤੋਂ ਨਿਕਲ ਕੇ ਚਾਹੇ ਨੈਸ਼ਨਲ ਹਾਈਵੇ ਹੋਣ, ਸਾਰੇ ਥਾਂ ਚੱਕਾ ਜਾਮ ਸੀਗਾ। ਰੇਲਵੇ ਪਟੜੀਆਂ ਦੇ ਉੱਤੇ ਕਿਸਾਨ ਬੈਠੇ ਸੀ, ਸੜਕਾਂ ਤੇ ਕਿਸਾਨ ਬੈਠੇ ਸੀ, ਟੋਲ ਤੇ ਪੁਲਾਂ ਤੇ ਕਿਸਾਨ ਬੈਠੇ ਸੀ, ਗਲੀਆਂ ਬਾਜ਼ਾਰਾਂ 'ਚ ਕਿਸਾਨ ਸੀ ਤੇ ਨਤੀਜਾ ਸਾਰਾ ਕੁਝ ਬੰਦ ਸੀ। ਸੋ ਇਸ ਲਈ ਖਬਰ ਤਾਂ ਇਹੀ ਹੈ ਕਿ ਕੱਲ ਪੂਰਨ ਤੌਰ ਤੇ ਪੰਜਾਬ ਬੰਦ ਰਿਹਾ ਜੀ। ਔਰ ਦੂਸਰੇ ਪਾਸੇ ਜੇਕਰ ਆਈਏ ਤਾਂ ਇਹ ਵੀ ਇੱਕ ਚੰਗਾ ਪੱਖ ਕੱਲ ਦੇਖਣ ਨੂੰ ਮਿਲਿਆ ਪ੍ਰਵੀਨ ਜੀ, ਕਿ ਚਾਹੇ ਉਹ ਐਂਬੂਲੈਂਸ ਸੀ ਤੇ ਚਾਹੇ ਉਹ ਕੋਈ ਵਿਆਹ ਵਾਲੀ ਗੱਡੀ ਸੀ, ਚਾਹੇ ਕਿਸੇ ਫੌਜ ਵਾਲੀ ਗੱਡੀ ਸੀ, ਉਹਨਾਂ ਨੂੰ ਪੁੱਛ ਪੜਤਾਲ ਕਰਾ ਕੇ ਆਰਾਮ ਨਾਲ ਕੱਢਿਆ ਗਿਆ। ਵਿਆਹ ਵਾਲੇ ਮੁੰਡਿਆਂ ਨਾਲ ਤਾਂ ਫੋਟੋਆਂ ਖਿਚਾ ਕੇ ਵੀ ਗਾਂ ਭੇਜਿਆ ਉਹਨਾਂ ਨੂੰ। ਸੋ ਇਹ ਵਰਤਾਰਾ ਵੀ ਕੱਲ ਨਜ਼ਰ ਆਇਆ। ਦੂਸਰੇ ਪਾਸੇ ਉਹ ਵੀ ਲੋਕ ਨਜ਼ਰ ਆਏ ਜਿਹੜੇ ਐਂਬੂਲੈਂਸ ਦੇ ਵਿੱਚ ਸਵਾਰੀਆਂ ਬਣ ਕੇ ਲੰਘਣਾ ਚਾਹੁੰਦੇ ਸੀ, ਉਹ ਵੀ ਫੜੇ ਗਏ। ਦੂਸਰੇ ਪਾਸੇ ਬਾਜ਼ਾਰਾਂ ਦੇ ਵਿੱਚ ਤਕਰਾਰ ਵੀ ਹੋਈ, ਕਈ ਥਾਵਾਂ ਤੇ ਬਹਿਸ ਵੀ ਹੋਈ। ਜੇ ਬਾਜ਼ਾਰ ਬੰਦ ਸੀ ਤਾਂ ਜੇ ਕੋਈ ਦੁਕਾਨ ਖੁੱਲੀ ਸੀ ਤਾਂ ਉਹਨੂੰ ਬੰਦ ਕਰਾਉਣ ਦੇ ਲਈ ਜਬਰੀ। ਤੇ ਉਹਨਾਂ ਨੇ ਕਿਹਾ ਵੀ ਕਿ ਜੀ ਤੁਸੀਂ ਬੰਦ ਦੀ ਕਾਲ ਦਿੱਤੀ ਹੈ ਤੇ ਜਿਹੜਾ ਬੰਦ ਕਰਦਾ ਠੀਕ ਹੈ, ਜਿਹੜਾ ਨਹੀਂ ਕਰਦਾ ਤੁਸੀਂ ਉਹਦਾ ਧੱਕਾ ਕਿਉਂ ਕਰਦੇ ਹੋ? ਕਈਆਂ ਨੇ ਇਹ ਵੀ ਕਿਹਾ, ਇੱਕ ਬੀਬੀ ਲੜੀ ਵੀ ਕਿ ਸਾਨੂੰ ਦੁਕਾਨਦਾਰਾਂ, ਛੋਟੇ ਦੁਕਾਨਦਾਰਾਂ ਨੂੰ ਕਾਹਨੂੰ ਮਾਰਦੇ ਹੋ, ਲੜਾਈ ਤੁਹਾਡੀ ਜਿਹਨਾਂ ਨਾਲ ਉੱਥੇ ਕਿਉਂ ਨਹੀਂ ਜਾਂਦੇ? ਉਹ ਤਾਂ ਇਹ ਵੀ ਕਹਿਣ ਲੱਗੀ ਕਿ ਤੁਹਾਡੇ ਕਰਜ਼ੇ ਮਾਫ ਹੁੰਦੇ, ਸਾਡੇ ਥੋੜਾ ਹੁੰਦੇ ਆ। ਸੋ ਇਸ ਤਰ੍ਹਾਂ ਦੀ ਸਥਿਤੀਆਂ ਵੀ ਕਈ ਥਾਵਾਂ ਤੇ ਦੇਖਣ ਨੂੰ ਮਿਲੀਆਂ। ਆਮ ਲੋਕ ਵੀ ਬਹਿਸਦੇ ਨਜ਼ਰ ਆਏ। ਕਈ ਕਹਿੰਦੇ ਬਈ ਤੁਸੀਂ ਆਹ ਤਾਂ ਕਹਿਤਾ ਵੀ ਮੈਡੀਕਲ ਵਾਲੀ ਆ ਸਕਦਾ, ਦਵਾਈ ਬੂਟੀ ਵਾਲੇ ਆ ਸਕਦਾ, ਜੇ ਕਿਸੇ ਦੇ ਘਰੇ ਖਾਣ ਨੂੰ ਕੋਈ ਚੀਜ਼ ਮੁੱਕੀ ਉਹ ਕਹਿੰਦੇ ਪਹਿਲਾਂ ਲੈ ਲੈਣੀ ਸੀ ਜਦ ਪਤਾ 30 ਤਰੀਕ ਹੈ। ਸੋ ਇਸ ਤਰ੍ਹਾਂ ਕਈ ਥਾਵਾਂ ਤੇ ਤਕਰਾਰਾਂ ਬਿਲਕੁਲ।
ਇੱਕ ਪਾਸੇ ਕਿਸਾਨੀ ਮਸਲੇ ਨੂੰ ਸਮਝਦਿਆਂ ਹੋਇਆਂ ਵੱਖ-ਵੱਖ ਵਰਗਾਂ ਨੇ, ਵੱਖ-ਵੱਖ ਧਿਰਾਂ ਨੇ ਆਪ ਮੁਹਾਰੇ ਆਪਣੇ ਅਦਾਰੇ ਬੰਦ ਕੀਤੇ, ਬੱਸਾਂ ਬੰਦ ਕੀਤੀਆਂ, ਡਿਪੂ ਵਾਲਿਆਂ ਨੇ ਸਾਥ ਦਿੱਤਾ, ਪ੍ਰਾਈਵੇਟ ਸਰਕਾਰੀਆਂ ਨੇ ਸਾਥ ਦਿੱਤਾ, ਤੇ ਇਸ ਤਰ੍ਹਾਂ ਸਮਰਥਨ ਚੋਂ ਬੰਦ ਸੀ। ਦੂਸਰਾ ਇਹਦੇ ਵਿੱਚ ਡੱਲਿਆ ਹੋਰਾਂ ਦੀ, ਜਿਸ ਤਰ੍ਹਾਂ ਪਿਛਲੇ 15 ਦਿਨਾਂ ਤੋਂ ਰੋਜ਼ ਮੀਡੀਆ 'ਚ ਸੁਰਖੀਆਂ ਆ ਰਹੀਆਂ, ਖਬਰਾਂ ਆ ਰਹੀਆਂ, ਰੋਜ਼ ਲੀਡਰ ਜਾ ਰਹੇ ਨੇ, ਹਾਲ ਚਾਲ ਪੁੱਛਿਆ ਜਾ ਰਿਹਾ, ਸਥਿਤੀ ਮੈਡੀਕਲ ਰਿਪੋਰਟਾਂ ਸਾਹਮਣੇ, ਉਹ 'ਚੋਂ ਤਰਸ ਵੀ ਇੱਕ ਲੋਕਾਂ 'ਚ ਆਇਆ। ਇੱਕ ਬੰਦਾ ਸਾਡੇ ਹੱਕ ਹਕੂਕਾਂ ਲਈ ਬੈਠਾ ਹੈ ਨਾ, ਇਹਨਾਂ ਮੰਗਾਂ ਲਈ ਬੈਠਾ ਹੈ, ਇਸ ਲਈ ਕਿ ਅਸੀਂ ਸਮਰਥਨ ਦੇ ਰਿਹਾ। ਤੀਸਰਾ ਇਹ ਡਰ ਭੈ ਵੀ ਸੀਗਾ, ਉਹ ਡਰ ਲੜਾਈ ਝਗੜੇ ਦਾ ਸੀ, ਉਹ ਭੰਨ ਤੋੜ ਦਾ ਸੀ। ਕੋਈ ਕਹਿੰਦਾ ਮੈਂ ਗੱਡੀ ਤੇ ਡਾਂਗ ਮਾਰ ਦੂ, ਕੋਈ ਕਹਿੰਦਾ ਐਵੇਂ ਝਗੜਾਂਗੇ, ਕੱਲ ਨੂੰ ਫੇਰ ਆਪਾਂ ਇੱਥੇ ਮਿਲਣਾ ਹੈ, ਲੋਕਲ ਨੇ। ਸੋ ਇਸ ਡਰ ਭੈ ਚੋਂ ਇਹ ਤਿੰਨੇ ਪਸਾਰਿਆਂ ਦਾ ਮੇਲ ਜੋਲ ਸੀਗਾ ਕੱਲ ਦੇ ਪੰਜਾਬ ਬੰਦ 'ਚ ਜੀ। ਪਰ ਜਿਹੜਾ ਨੁਕਤਾ ਇਹ 'ਚ ਦੇਖਣ ਵਾਲਾ ਉਹ ਨੁਕਤਾ ਅਹਿਮ ਇਹ ਹੈ ਕਿ ਜਿਹੜੇ ਧਿਰਾਂ ਨੇ ਕਿਸੇ ਸਮੇਂ ਦਿੱਲੀ ਇਸ ਅੰਦੋਲਨ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ, ਉਹਨਾਂ 'ਚੋਂ ਕਿੰਨੀਆਂ ਧਿਰਾਂ ਹੁਣ ਕਿਸਾਨ ਜਥੇਬੰਦੀਆਂ ਨੂੰ ਇਹ ਬਾਤ ਪਾਉਣ ਲੱਗੀਆਂ ਨੇ ਕਿ ਤੁਹਾਡੀ ਲੜਾਈ ਕੇਂਦਰ ਨਾਲ ਹੈ, ਤੁਸੀਂ ਪੰਜਾਬ ਨੂੰ ਹੀ ਕਿਉਂ ਡਿਸਟਰਬ ਕਰੀ ਜਾਂਦੇ, ਤੁਸੀਂ ਪੰਜਾਬ 'ਚ ਹੀ ਕਿਉਂ ਹਰ ਥਾਂ ਧਰਨੇ ਮੁਜ਼ਾਹਰੇ ਕਰੀ ਜਾਂਦੇ ਹੋ, ਇਹਦੇ ਨਾਲ ਆਪਾਂ ਆਪਣਾ ਨੁਕਸਾਨ ਕਰ ਰਹੇ। ਇਹ ਵੀ ਗੱਲ ਪੈਰਲਲ ਤੁਰ ਰਹੀ ਹੈ। ਦੂਸਰੇ ਪਾਸੇ ਕੁਝ ਰਾਜਨੀਤਿਕ ਧਿਰਾਂ, ਕੁਝ ਰਾਜਨੀਤਿਕ ਸ਼ਹਿਰ, ਕੁਝ ਰਾਜਨੀਤਿਕ ਸ਼ਕਤੀਆਂ, ਕੁਝ ਏਜੰਸੀਆਂ ਇਹ ਮਾਹੌਲ ਵੀ ਲੋਕਾਂ 'ਚ ਸਿਰਜ ਰਹੀਆਂ ਨੇ ਕਿ ਦੇਖੋ ਜੀ ਤਾਂ 30 ਦਿਨ ਆ ਜਾਂਦੇ ਨੇ, ਇਹ ਤਾਂ ਜੀ ਰੋਜ਼ ਧਰਨੇ ਲਾਉਂਦੇ ਨੇ, ਤਾਂ ਕਿ ਟਕਰਾਵ ਜਨਤਾ ਦਾ ਆਪਸ ਵਿੱਚ ਹੋ ਜਾਵੇ। ਮਸਲਾ MSP ਦੇਸ਼ ਦਾ ਜੀ ਜੀ, ਸਮੁੱਚੇ ਮੁਲਕ ਦੀ MSP ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਹੈ, ਤੇ ਪੰਜਾਬ ਬੰਦ ਦੀ ਕਾਲ ਦੇ ਉੱਤੇ ਕਿਸੇ ਹੋਰ ਸੂਬੇ ਨੇ ਕੋਈ ਹੁੰਗਾਰਾ ਨਹੀਂ ਭਰਿਆ। ਕਿਸੇ ਸੂਬੇ ਦੇ ਵਿੱਚ ਕਿਸਾਨੀ ਤਰ੍ਹਾਂ ਬਾਹਰ ਨਹੀਂ ਨਿਕਲ ਰਹੀਆਂ ਕਿ ਇਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ, ਅਸੀਂ ਦਿੱਲੀ ਆ ਜਾਂਦੇ ਹਾਂ। ਉਹਨਾਂ ਦੀ ਲੜਾਈ ਵੀ ਅਸੀਂ ਚੁੱਕੀ ਫਿਰਦੇ ਹਾਂ, ਤੇ ਉਸ ਲੜਾਈ ਦਾ ਨੁਕਸਾਨ ਵੀ ਪੰਜਾਬ ਨੂੰ ਹੋ ਰਿਹਾ, ਤੇ ਕੇਂਦਰ ਦੇ ਉੱਤੇ ਰੱਤਾ ਅਸਰ ਨਹੀਂ ਹੋ ਰਿਹਾ। ਇਸ ਲਈ ਨਾ ਉਹ ਰਾਹ ਖੋਲ ਰਹੇ ਨੇ, ਨਾ ਉਹ ਗੱਲ ਕਰ ਰਹੇ ਨੇ, ਤੇ ਪੰਜਾਬ 'ਚ ਆਪਸ 'ਚ ਟਕਰਾਅ ਹੁੰਦਾ ਤਾਂ ਇਹਦੇ ਵਿੱਚ ਉਹਨਾਂ ਨੂੰ ਵਧੀਆ ਕਿ ਆਪਸ 'ਚ ਟੱਕਰੀ ਜਾਣ। ਬਿਲਕੁਲ ਜੀ, ਬਿਲਕੁਲ। ਸੋ ਇਸ ਸਥਿਤੀ ਨੂੰ ਵੀ ਜਥੇਬੰਦੀਆਂ ਨੂੰ ਮੁੜ ਵਾਚਣ ਦੀ ਲੋੜ ਹੈ ਕਿ ਕਿਤੇ ਅਸੀਂ ਆਪਣੀਆਂ ਸ਼ਕਤੀਆਂ ਨੂੰ ਕਮਜ਼ੋਰ ਤਾਂ ਨਹੀਂ ਕਰ ਲਾਂਗੇ ਆਉਂਦੇ ਦਿਨਾਂ 'ਚ, ਆਪਣੀ ਹੀ ਤਾਕਤ ਨੂੰ ਕਮਜ਼ੋਰ ਤਾਂ ਨਹੀਂ ਕਰ ਲਾਂਗੇ, ਤੇ ਸਾਡੇ ਆਮ ਲੋਕਾਂ ਨੂੰ ਵੀ ਚੇਤਨ ਰਹਿਣ ਦੀ ਲੋੜ ਹੈ ਕਿ ਕਿਤੇ ਤੁਸੀਂ ਕਿਸੇ ਦੀ ਚੱਕ ਚਾ ਕੇ ਆਪਣੀ ਭਰਾਵਾਂ ਨਾਲ ਲੜਾਈ ਝਗੜਾ ਤਾਂ ਨਹੀਂ ਕਰ ਲਓਗੇ, ਕਿਤੇ ਆਪਸ ਵਿੱਚ ਟਕਰਾਅ ਤਾਂ ਨਹੀਂ ਆ ਜਾਓਗੇ। ਸੋ ਦੋਏ ਤਰ੍ਹਾਂ ਨੂੰ ਬਹੁਤ ਸੋਚ ਕੇ ਚੱਲਣ ਦੀ ਲੋੜ ਹੈ ਕਿ ਆਉਂਦੇ ਦਿਨਾਂ 'ਚ ਜੇ ਇਹ ਮੁੱਦਾ ਹੋਰ ਪੱਕਿਆ ਤੇ MSP ਵਾਲੇ ਮੁੱਦੇ ਤੇ ਕਈ ਤਰ੍ਹਾਂ ਇਸ ਰਾਏ ਤੇ ਨੇ ਕਿ ਜਿਹੜੀਆਂ ਆਪਣੀਆਂ ਦੋ ਵਿਕਦੀਆਂ ਕਿਤੇ ਉਹ ਵੀ ਨਾ ਗਵਾ ਦਈਏ, ਤੇ ਬਾਕੀਆਂ ਨੂੰ ਜਿਹੜਾ ਲਵਾਉਣ ਦੀ ਆਪਾਂ ਲੜਾਈ ਲੜ ਰਹੇ ਹਾਂ ਉਹ ਖੁਸਕੇ ਨਹੀਂ ਰਹੇ। ਸੋ ਆਪਾਂ ਹੀ ਕਿਉਂ, ਮਤਲਬ ਕਿ ਵੈਸੇ ਤਾਂ ਇਹ ਪੰਜਾਬ ਦੇ ਤਾਂ ਇਤਿਹਾਸ 'ਚ ਅਸੀਂ ਤਾਂ ਆਜ਼ਾਦੀ ਦੀ ਲੜਾਈ 'ਚ ਤਾਂ ਕੁਰਬਾਨੀਆਂ ਸਭ ਤੋਂ ਵੱਧ ਅਸੀਂ ਦਿੱਤੀਆਂ, ਆਜ਼ਾਦ ਤਾਂ ਪੂਰਾ ਮੁਲਕ ਹੀ ਹੋ ਗਿਆ ਹੈ ਨਾ। ਸੋ ਇਸ ਲਈ ਤਾਂ ਸਾਡੇ ਹਿੱਸੇ ਆ, ਕਿਆ ਅਸੀਂ ਗਲਤ ਦੇ ਖਿਲਾਫ ਖੜੇ ਹੁੰਦੇ ਹਾਂ, ਅਸੀਂ ਗਲਤ ਦੇ ਖਿਲਾਫ ਬੋਲਦੇ ਹਾਂ, ਪਰ ਸਰਕਾਰਾਂ ਕੀ ਇਹ ਰੋਕਾਂ ਲਾ ਕੇ ਹਰਿਆਣਾ ਦੇ ਮੂਹਰੇ ਇਹ ਬਾਰਡਰ ਲਾ ਕੇ ਕਿ ਇਹ ਪੰਜਾਬ ਦੇ ਵਿੱਚ ਇਹ ਲੜਾਈ ਨੂੰ ਧੱਕ ਕੇ ਸਾਡੇ ਲੋਕਾਂ ਨੂੰ ਆਪਸ ਵਿੱਚ ਟਕਰਾਉਣ ਦੀ ਨੀਤੀ ਤੇ ਕੰਮ ਕਰੇ ਔਰ ਅਸੀਂ ਚੁੱਪ ਬੈਠੇ ਜੀ। ਇਹ ਸਮਝਣ ਦੀ ਨਾਲੇ ਰੌਲਾ ਇਹ ਵੀ ਹੈ ਨਾ ਸ਼ਰਮਾ ਜੀ ਕਿ ਟਕਰਾਅ ਦੇ ਵਿੱਚ ਤਾਂ ਤੁਸੀਂ ਕੁਝ ਨਹੀਂ ਖੱਟ ਸਕਦੇ। ਤੁਹਾਡਾ ਜਿਹੜਾ ਪਿਛਲਾ ਅੰਦੋਲਨ ਸੀ ਉਹ ਲੋਕਾਂ ਦੇ ਸਹਿਯੋਗ ਕਰਕੇ ਸੀਗਾ, ਇਸ ਕਰਕੇ ਟਕਰਾਅ ਦੇ ਨਾਲ ਤਾਂ ਤੁਸੀਂ ਜਿਹੜੀ ਸਿਆਸਤ ਆ ਉਹਨੂੰ ਸਗੋਂ ਦਾ ਰਾਹ ਸੌਖਾ ਕਰ ਰਹੇ ਹੋ। ਤੇ ਦੂਜੀ ਗੱਲ, ਜਿਹੜਾ ਤੁਹਾਡਾ ਕੋਈ ਵੀ ਐਕਸ਼ਨ ਉਹ ਦਿੱਲੀ ਤੱਕ ਡੈਂਟ ਨਹੀਂ ਨਾ ਪਾ ਰਿਹਾ, ਉਹ ਐਕਸ਼ਨ ਤੁਹਾਡਾ ਕਾਰਗਰ ਨਹੀਂ ਗਾ। ਇੱਥੇ ਜੋ ਮਰਜ਼ੀ ਕਰੀ ਜਾਓ, ਕੋਈ ਤੁਹਾਨੂੰ ਰੋਕ ਨਹੀਂ ਰਿਹਾ। ਪੰਜਾਬ ਬੰਦ ਦਾ ਸੱਦਾ ਦਿੱਤਾ, ਲੋਕ ਹੱਸਦੇ ਖੇਡਦੇ ਨਾਲ ਮਿਲਦੇ ਜੁਲਦੇ, ਨਾ ਸਹੀ ਜਥੇਬੰਦਕ ਗਰੁੱਪ ਦੇ ਵਿੱਚ ਤਾਂ ਤੁਹਾਡੇ ਨਾਲ ਆ ਗਏ, ਚਲੋ ਆਮ ਲੋਕ ਨਾ ਸਹੀ ਬਹੁਤ ਵੱਡੀ ਗਿਣਤੀ ਦੇ ਵਿੱਚ, ਪਰ ਜਿੰਨਾ ਚਿਰ ਕੋਈ ਐਕਸ਼ਨ ਉੱਥੇ ਡੈਂਟ ਨਹੀਂ ਪਾ ਰਿਹਾ ਉਹਨਾਂ ਚਿਰ ਇੱਥੋਂ ਕੋਈ ਵੀ ਠੋਸ ਰੂਪ ਦੇ ਵਿੱਚ ਕੋਈ ਗੱਲ ਬਣਨੀ। ਇੱਕ ਤਾਂ ਸ਼ਹਿਰੀ ਵਰਗ 'ਚ ਇਹ ਸੁਨੇਹਾ ਦੇਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਤੁਹਾਡਾ ਕਾਰੋਬਾਰ ਬੰਦ ਕਰਾਉਣਾ ਜਾਂਦੇ ਨੇ, ਦੁਕਾਨਾਂ ਬੰਦ ਕਰਾਉਣਾ ਜਾਂਦੇ ਨੇ। ਹਾਂਜੀ, ਉਹੀ ਫੋਟੋ ਨਾਲ ਇਹ ਬਿਨਾਂ ਪ੍ਰਚਾਰ ਤੋਂ ਬੀਜੇਪੀ ਆਪਣੀ ਥਾਂ ਨਾ ਪੱਕੀ ਕਰ ਰਹੀ ਹੈ। ਬਿਲਕੁਲ ਬਿਲਕੁਲ। ਦੂਸਰੇ ਪਾਸੇ ਅੱਜ ਕੱਲ ਮਜ਼ਦੂਰਾਂ ਦੇ ਹਵਾਲੇ ਨਾਲ ਖੂਬ ਗੱਲ ਉਭਾਰੀ ਜਾ ਰਹੀ ਹੈ ਅੱਛੇ ਤੌਰ ਤੇ ਕਿ ਦੇਖੋ ਵੀ ਆਪਣੇ ਲਈ ਧਰਨੇ ਲਾਉਂਦੇ ਨੇ, ਤੁਹਾਡੇ ਲਈ ਥੋੜਾ ਲਾਉਂਦੇ ਨੇ। ਸੋ ਜਦੋਂ ਕਿ ਇਹ ਹੈ ਕਿ ਜਿਹਨੂੰ ਭੁੱਖ ਲੱਗਦੀ ਹੈ ਰੋਣਾ ਤਾਂ ਉਸੇ ਜਵਾਕ ਨੂੰ ਪੈਂਦਾ ਨਾ। ਹਾਂਜੀ ਹਾਂਜੀ। ਤੇ ਇਸ ਲਈ ਜੇ ਉਹ ਭਾਈਚਾਰਾ ਅਜੇ ਸੰਗਠਿਤ ਨਹੀਂ ਹੈ, ਕੋਈ ਵੀ ਵਰਗ ਹੋਰ ਕਿਸਾਨਾਂ ਦੇ ਮੁਕਾਬਲੇ ਹੋਰ ਕੋਈ ਵੀ ਸੰਗਠਿਤ ਨਹੀਂ ਹੈ, ਚਾਹੇ ਉਹ ਮਜ਼ਦੂਰੀ ਮਸਲਾ, ਚਾਹੇ ਦੁਕਾਨਦਾਰੀ ਦਾ ਮਸਲਾ, ਉਹ ਆਪਣੇ ਲਈ ਨਿਕਲ ਕੇ ਹੁਣ ਫੇਰ ਕੋਈ ਨਾ ਤੁਰੇ, ਫੇਰ ਤਾਂ ਸਵਾਲ ਕਰਨ ਜੋਗੇ ਹੈਗੇ। ਪਰ ਉੱਥੇ ਪਿੰਡ ਪੱਧਰ ਤੇ ਹੈ ਨਾ, ਜਾਂ ਇਹ ਮਜ਼ਦੂਰ ਵਰਗ 'ਚ ਵੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਦੇਖੋ ਵੀ ਇਹ ਆਪਣੇ ਹੱਕਾਂ ਹੁੱਕਾਂ ਲਈ ਲੜਦੇ ਨੇ, ਆਪਣੀਆਂ ਮੰਗਾਂ ਮਨਾ ਲੈਂਦੇ ਨੇ, ਆਪਣੀਆਂ ਸਹੂਲਤਾਂ ਲੈ ਜਾਂਦੇ ਨੇ, ਤੁਹਾਨੂੰ ਕੋਈ ਨਹੀਂ ਪੁੱਛਦਾ।
ਉਸ ਨੂੰ ਵੀ ਬੀਜੇਪੀ ਦੇ ਨੇੜੇ ਲਾਉਣ ਦੀ ਕਵਾਇਦ ਹੈ। ਸੋ ਕਿਤੇ ਅਸੀਂ ਬੀਜੇਪੀ ਦਾ ਰਾਹ ਆਪੇ ਤਾਂ ਨਹੀਂ ਮੋਕਲਾ ਕਰਨ ਤੁਰ ਪਏ, ਇਹਦੇ ਪਰ ਵੀ ਮੰਥਨ ਦੀ ਲੋੜ। ਸਹੀ ਸੀ, ਬਿਲਕੁਲ ਸਹੀ ਕਿਹਾ ਤੁਸੀਂ। ਪਰ ਜਿਹੜੀ ਗੱਲ ਹੈ ਕਿ ਮਜ਼ਦੂਰਾਂ ਨੂੰ ਪਹਿਲਾਂ ਵੀ ਜਦੋਂ ਕਿਸਾਨ ਖੁਦਕੁਸ਼ੀਆਂ ਹੋਈਆਂ ਸਨ ਤਾਂ ਉਦੋਂ ਧਰਨੇ ਮੁਜ਼ਾਹਰੇ ਹੋਏ ਸੀ ਤਾਂ ਉਦੋਂ ਕੁਝ ਕੁ ਮਜ਼ਦੂਰ ਪਰਿਵਾਰਾਂ ਨੂੰ ਵੀ ਰਾਹਤ ਮਿਲੀ ਸੀ। ਇਹ ਨਹੀਂਗਾ ਕਿ ਸਾਰਾ ਕੁਝ ਕਿਸਾਨ ਲੈ ਜਾਂਦੇ ਨੇ, ਮਜ਼ਦੂਰ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਨਾਲ ਰਲਦੀਆਂ ਨੇ, ਆ ਕੇ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀਆਂ ਨੇ। ਬਿਲਕੁਲ। ਡੱਲੇਵਾਲ ਸਾਹਿਬ ਦੀ ਗੱਲ ਕਰੀਏ ਆਪਾਂ, ਪੰਜਾਬੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਬੈਠਾ ਸ਼ਰਮਾ ਜੀ, ਉਹਦੀ ਜਿਹੜੀ ਸੁਰਤ ਹੈ ਉਹ ਉੱਥੇ ਹੈ ਕਿ ਉਸ ਅੰਦੋਲਨ ਦਾ ਕੀ ਬਣਿਆ। ਡੱਲੇਵਾਲ ਸਾਹਿਬ ਦਾ ਮਰਨ ਵਰਤ ਜਿਹੜਾ ਉਹ 36ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ। ਸੁਪਰੀਮ ਕੋਰਟ ਦੇ ਵਿੱਚ ਉਧਰ ਅੱਜ ਇਸ ਮਾਮਲੇ ਉੱਤੇ ਫਿਰ ਸੁਣਵਾਈ ਹੈ ਜੀ। ਪ੍ਰਵੀਨ ਜੀ, ਸਭ ਦੀਆਂ ਨਜ਼ਰਾਂ ਇਸੇ ਗੱਲ ਤੇ ਟਿਕੀਆਂ ਕਿ ਸਰਕਾਰਾਂ ਕੀ ਕਰਨਗੀਆਂ। ਜੀ ਜੀ। ਕਿਉਂਕਿ ਮੰਗਾਂ ਕੇਂਦਰ ਸਰਕਾਰ ਪ੍ਰਤੀ ਨੇ, ਜਿਹੜੀਆਂ 13-14 ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ, ਜਿਸ MSP ਵੱਡੀ ਮੰਗ ਬਣੀ ਹੋਈ ਆ ਕਿ ਸਾਰੀਆਂ ਫਸਲਾਂ ਤੇ MSP ਤੇ ਕਾਨੂੰਨੀ ਖਰੀਦ ਦੀ ਗਰੰਟੀ ਕੇਂਦਰ ਦੇਵੇ। ਕੇਂਦਰ ਹੁਣ 10 ਮਹੀਨਿਆਂ ਤੋਂ ਵੱਧ ਵਕਫੇ ਤੋਂ ਗੱਲ ਨਹੀਂ ਕਰ ਰਿਹਾ ਤੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ਚੱਲ ਰਿਹਾ, ਜਿਹੜਾ ਅੱਜ 36ਵੇਂ ਦਿਨ ਦੇ ਵਿੱਚ ਭਾਰਤ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ 31 ਦਸੰਬਰ ਹੋ ਗਈ ਹੈ, ਉਹਦੀ ਸਵੇਰ ਹੈ। ਸੋ ਇਸ ਲਈ ਅੱਜ ਉਹ 36ਵਾਂ ਦਿਨ ਉਸ ਮਰਨ ਵਰਤ ਦਾ ਸ਼ੁਰੂ ਹੋ ਗਿਆ ਤੇ ਅਜੇ ਵੀ ਕੋਈ ਆਸ ਦੀ ਨਜ਼ਰ ਨਹੀਂ ਆਉਂਦੀ ਕਿ ਕਿਸੇ ਤਰ੍ਹਾਂ ਇਹ ਗੱਲ ਧਨ ਪੱਤਣ ਲੱਗੇ। ਜੀ ਜੀ। ਸੁਪਰੀਮ ਕੋਰਟ ਲਗਾਤਾਰ ਸਖਤੀ ਦਿਖਾ ਰਹੀ ਹੈ ਕਿ ਜੀ ਪੰਜਾਬ ਸਰਕਾਰ ਇਸ ਨੂੰ 31 ਦਸੰਬਰ ਤੋਂ ਪਹਿਲਾਂ ਨਿਬੇੜ ਕੇ ਆ ਕੇ ਸਾਨੂੰ ਸੂਚਿਤ ਕਰੇ। ਉਹਨਾਂ ਦਾ ਸਪਸ਼ਟ ਫਰਮਾਨ ਸੀਗਾ ਕਿ ਵੀ ਇਹ ਚੀਫ ਸੈਕਟਰੀ ਪੰਜਾਬ ਦਾ ਤੇ DGP 31 ਦਸੰਬਰ ਤੱਕ ਜੇਕਰ ਡੱਲੇਵਾਲ ਹੋਰਾਂ ਨੂੰ ਹਸਪਤਾਲ ਦਾਖਲ ਕਰਾ ਕੇ ਆ ਜਾਂਦੇ ਨੇ ਫਿਰ ਤਾਂ ਠੀਕ ਹੈ, ਨਹੀਂ ਅਦਾਲਤੀ ਹੁਕਮਾਂ ਦੀ ਤਾਮੀਲ ਨਾ ਕਰਨ ਤੇ, ਉਹਨਾਂ ਨੂੰ ਨਾ ਮੰਨਣ ਤੇ ਤੁਹਾਡੇ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ, ਇਹ ਅੱਜ ਉਹਨਾਂ ਮੂਹਰੇ ਸਵਾਲ ਹੈ। ਮੈਂ ਹੁਣ ਵੀ ਚੰਦ ਮਿੰਟ ਪਹਿਲਾਂ ਚੈੱਕ ਕਰਕੇ ਹਟਿਆ ਕਿਉਂਕਿ ਰਾਤ ਭਰ ਦਾ ਖਤਰਾ ਸੀਗਾ ਕਿ ਕੀ ਰਾਤ ਉੱਥੇ ਜਬਰੀ ਕੀਤੀ ਜਾ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਦਾ ਪਤਾ ਲੱਗ ਰਿਹਾ ਸੀ ਕਿ ਪੁਲਿਸ ਤੰਤਰ ਉੱਥੇ ਪਹੁੰਚ ਰਿਹਾ ਹੈ, ਗੱਡੀਆਂ ਕਾਫਲੇ ਪਟਿਆਲੇ 'ਚ ਤੈਨਾਤ ਨੇ। ਉਸ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਇਸ ਮਸਲੇ ਨੂੰ ਹੋਰ ਹਵਾ ਦੇਤੀ ਕਿ ਲਓ ਜੀ ਹੋ ਗਿਆ ਕੰਮ, ਹੈ ਨਾ, ਮੁੱਖ ਮੰਤਰੀ ਪਰਤਿਆ ਜੀ, ਹੁਕਮ ਹਰੇ ਪੈਨ ਨਾਲ ਹੋ ਜਾਣੇ ਆ ਜੀ। ਇਹ ਸਾਰਾ ਕੁਝ ਜਿਹੜੇ ਵਿੱਚ ਚੱਲ ਰਿਹਾ ਸੀ ਸਭ ਦੀਆਂ ਨਜ਼ਰਾਂ ਸੀਗਾ ਕੀ ਜਬਰੀ। ਕਿਉਂਕਿ ਕੱਲ ਜਦੋਂ ਮੈਂ ਦੇਖ ਰਿਹਾ ਸੀਗਾ ADGP ਜਸਕਰਨ ਸਿੰਘ, ਜਿਹੜੇ ਸਾਬਕਾ ADGP ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਅਮਲਾ ਫਾਲਾ ਪਟਿਆਲਾ ਰੇਂਜ ਦੇ DIG ਮਨਦੀਪ ਸਿੱਧੂ ਤੇ SSP ਨਾਨਕ ਸਿੰਘ ਤੇ ਪ੍ਰਸ਼ਾਸਨਿਕ ਅਧਿਕਾਰੀ ਇਹ ਸਾਰੇ ਮਨਾ ਰਹੇ ਸੀ ਡੱਲੇਵਾਲ ਸਾਹਿਬ ਨੂੰ। ਡੱਲੇਵਾਲ ਸਾਹਿਬ ਮੂੰਹ ਰਾਹੀਂ ਕੁਛ ਨਾ ਲਿਓ ਜੀ, ਪਰ ਤੁਹਾਨੂੰ ਮੈਡੀਕਲ ਦੀ ਲੋੜ ਹੈ ਜੀ, ਇੱਥੇ ਨਹੀਂ ਟਰੈਲੀ 'ਚ ਮਿਲਣਾ ਜੀ, ਉੱਥੇ ਜ਼ਰੂਰ ਅਸੀਂ ਦੇ ਦਾਂਗੇ ਜੀ, ਤੁਸੀਂ ਆਪਣਾ ਮਰਨ ਵਰਤ ਕਾਇਮ ਰੱਖੋ ਜੀ। ਇਹ ਸਾਰਾ ਕੁਝ ਉਹਨਾਂ ਨੂੰ ਕਹਿ ਰਹੇ ਸੀਗੇ। ਉਸ ਸਮੇਂ ਲੱਗ ਰਿਹਾ ਸੀ ਕਿ ਕੀ ਇਹ ਤੋਂ ਬਾਅਦ ਇਹ ਨਹੀਂ ਮੰਨਣ ਤੋਂ ਬਾਅਦ ਐਕਸ਼ਨ ਵਾਲੀ ਕਾਰਵਾਈ ਹੋਏਗੀ, ਕਿਉਂਕਿ ਅੱਜ ਜਵਾਬਦੇਹੀ ਸਰਕਾਰ ਦੀ ਫੇਰ ਹੈ। ਸਰਕਾਰ ਲੋਕਾਂ ਦਾ ਪੱਖ, ਪੰਜਾਬ ਦਾ ਪੱਖ, ਕਿਸਾਨੀ ਦਾ ਪੱਖ, ਆਪਣਾ ਪੱਖ, ਕੇਂਦਰ ਨੂੰ ਬਾਤ ਪਾਉਣ ਦਾ ਪੱਖ ਨਹੀਂ ਰੱਖ ਰਿਹਾ। ਪੰਜਾਬ ਸਰਕਾਰ ਦੇ ਵਕੀਲ ਇਹ ਪੱਖ ਰੱਖਣ 'ਚ ਬਿਲਕੁਲ ਫੇਲ ਨੇ ਕਿ ਤੁਸੀਂ ਸਾਨੂੰ ਹੁਕਮ ਦੇਈ ਜਾਂਦੇ ਹੋ ਜੀ ਮਰਨ ਵਰਤ ਤਾਂ ਸਵੇਰੇ ਖਤਮ ਹੋ ਜਾਊਗਾ, ਕੇਂਦਰ ਨੂੰ ਕਹੋ ਮੰਗਾ ਮੰਨ ਲਵੇ। ਉਹ ਤਾਂ ਇਸ ਗੱਲ ਤੇ ਵੀ ਨਹੀਂ ਅਜੇ ਦਿਆ ਪਾਏ ਕਿ ਹਾਂਜੀ ਕਿ ਕੇਂਦਰ ਗੱਲਬਾਤ ਲਈ ਆ ਜਾਵੇ। ਔਰ ਕੱਲ ਥੋੜੀ ਜਿਹੀ ਇਹ ਗੱਲ ਨਿਕਲੀ ਹੈ ਕਿ ਇੱਥੇ ਇੱਕ ਗੱਲ ਜਸਕਰਨ ਸਿੰਘ ਹੋਰੀ ਛੱਡ ਕੇ ਗਏ ਨੇ ਕਿ ਜੇ ਕੇਂਦਰ ਗੱਲਬਾਤ ਲਈ ਆ ਜਾਵੇ ਜੀ ਫਿਰ ਤੁਹਾਡਾ ਕੋਈ ਹੰਗਾਰਾ ਹੋਊਗਾ। ਸੋ ਹੁਣ ਹੋ ਸਕਦਾ ਕਿ ਅੱਜ ਦੀ ਤਰੀਕ 'ਚ ਪੰਜਾਬ ਸਰਕਾਰ ਇਹ ਕੋਸ਼ਿਸ਼ ਕੋਈ ਕਰੇ ਕਿ ਕੇਂਦਰ ਨਾਲ ਕਦੀ ਮੀਟਿੰਗ ਕਰਵਾ ਦਿੱਤੀ ਜਾਵੇ। ਪਰ ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜੀ ਸੁਣਵਾਈ ਹੈ ਉੱਥੇ ਹੁਣ ਚੀਫ ਸੈਕਟਰੀ ਤੇ DGP ਕੀ ਇਹ ਕਹਿਣਗੇ ਕਿ ਜੀ ਸਾਡੇ ਵੱਸ ਦਾ ਰੋਗ ਨਹੀਂਗਾ, ਅਸੀਂ ਨਹੀਂ ਮਨਾ ਪਾ ਰਹੇ, ਅਸੀਂ ਜਬਰੀ ਕਰਨੀ। ਜੇ ਅੱਜ ਜਬਰੀ ਹੁੰਦਾ ਹੈ ਉੱਥੇ ਹਾਂਜੀ ਤਾਂ ਜੀ ਟਕਰਾਅ ਹੋਊਗਾ। ਟਕਰਾਅ 'ਚ ਨੁਕਸਾਨ ਕਿਹਦਾ? ਪੁਲਿਸ ਮੁਲਾਜ਼ਮ ਦੇ ਨਿਆਣੇ ਵੀ ਆਪਣੇ ਹੀ ਨੇ, ਥਾਂ ਤਾਂ ਆਪਣੇ ਬੈਠੇ ਨੇ। ਸੋ ਫਿਰ ਨੁਕਸਾਨ ਕਿਹਦਾ? ਲਹੂ ਕਿਹਦਾ ਡੁੱਲਣਾ? ਪੰਜਾਬ ਦਾ। ਨੁਕਸਾਨ ਕਿਹਨੇ ਜਾਣਾ? ਪੰਜਾਬ ਦਾ। ਔਰ ਇਹ ਤਨਾਲ ਹੀ ਸਥਿਤੀ ਕੱਲੀ ਖਨੌਰੀ ਬਾਰਡਰ ਨਹੀਂ ਹੋਊਗੀ, ਫਿਰ ਉਹਦਾ ਅਸਰ ਪੰਜਾਬ ਪੂਰੇ 'ਚ ਜਾਊਗਾ। ਇਸ ਲਈ ਇਸ ਦਾ ਧਿਆਨ ਸਰਕਾਰ ਨੂੰ ਰੱਖਣਾ ਪੈਣਾ। ਪਰ ਸਰਕਾਰ ਤਰਕ ਅਧਾਰਤ ਅਦਾਲਤ 'ਚ ਗੱਲ ਕਿਉਂ ਨਹੀਂ ਕਰ ਪਾ ਰਹੀ? ਇਹ ਮੈਂ ਤਾਂ ਹੀ ਗੱਲ ਕਰ ਰਿਹਾ ਕਿ ਇੱਕ ਪਾਸੇ 10.5 ਮਹੀਨਿਆਂ ਤੋਂ ਵੇਸਲਾਪਣ ਦਿਖਾ ਕੇ ਕੇਂਦਰ ਸਰਕਾਰ ਪੰਜਾਬ 'ਚ ਪੰਜਾਬ ਦੇ ਲੋਕਾਂ ਨੂੰ ਟਕਰਾਉਣਾ ਚਾਹੁੰਦੀ ਹੈ। ਦੂਏ ਪਾਸੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਰਾਹੀਂ ਇੰਝ ਲੱਗ ਰਿਹਾ ਜਿਵੇਂ ਪੰਜਾਬ ਸਰਕਾਰ ਨੂੰ ਹੀ ਪੰਜਾਬ ਦੇ ਲੋਕਾਂ ਦੇ ਡੰਡਾ ਬਣਾਉਣ ਦੇ ਹੁਕਮ ਦਿੱਤੇ ਜਾ ਰਹੇ। ਅੱਜ ਜੇ 31 ਤਰੀਕ ਨੂੰ ਤੁਸੀਂ ਇਹ ਪੁੱਛਣਾ ਕਿ ਜੀ ਕੀ ਬਣਿਆ ਸਾਡੇ ਹੁਕਮਾਂ ਦਾ, ਅਸੀਂ ਤੁਹਾਨੂੰ ਕਿਹਾ ਸੀਗਾ ਕਿ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਚਾਹੇ ਦਾਖਲ ਕਰਾਓ, ਤੇ ਮਾਨਯੋਗ ਸੁਪਰੀਮ ਕੋਰਟ ਨੇ ਹਰਿਆਣਾ ਔਰ ਕੇਂਦਰ ਨੂੰ ਹੁਣ ਤੱਕ ਕਿਉਂ ਨਹੀਂ ਪੁੱਛਿਆ ਕਿ ਅਸੀਂ ਤੁਹਾਨੂੰ ਕਿਹਾ ਸੀਗਾ ਵੀ ਜੇ ਪੈਦਲ ਜਾਣਾ ਚਾਹੁੰਦੇ ਨੇ ਦਿੱਲੀ ਜਾਣ ਦਿਓ, ਤਾਂ ਕਿਉਂ ਨਹੀਂ ਜਾਣ ਦਿੱਤਾ? ਬਿਲਕੁਲ ਸਹੀ ਹੈ, ਬਿਲਕੁਲ ਜੀ। ਇਹ ਕਿਉਂ ਨਹੀਂ ਅਜੇ ਤੱਕ ਬਾਤ ਆਈ? ਉਹਨਾਂ ਦੇ ਉੱਤੇ ਕਿਹੜੀ ਕਾਰਵਾਈ ਹੋਈ?
ਸੋ ਜਾਂ ਇਹ ਕਿਉਂ ਨਹੀਂ ਹੁਕਮ ਹੁੰਦਾ ਕਿ ਵੀ ਉਹ ਤੁਹਾਡੇ ਨਾਲ ਮੰਗਾਂ ਲਈ ਬੈਠੇ ਨੇ, ਪਹਿਲਾਂ ਤੁਸੀਂ ਗੱਲ ਕਰੋ, ਜੇ ਤੁਹਾਡੀ ਗੱਲਬਾਤ ਸਿਰੇ ਨਹੀਂ ਚੜ੍ਹਦੀ ਫਿਰ ਦੇਖਾਂ ਕੀ ਕਰਨਾ, ਉਸ ਤੇ ਕਿਉਂ ਨਹੀਂ ਹੈ। ਸੋ ਇਹ ਸਵਾਲ ਵੀ ਉੱਠਣ ਲੱਗੇ ਨੇ। ਸੋ ਕੀ ਸਾਰੇ ਪਾਸਿਓਂ ਪੰਜਾਬ ਨਾਲ ਟਕਰਾਉਣ ਦੀ ਪੰਜਾਬ ਸਰਕਾਰ ਤੇ ਕਿਸਾਨਾਂ ਦਾ ਟਕਰਾਅ ਕਰਾ ਦਿਓ, ਪੰਜਾਬ ਦਾ ਤੇ ਦੁਕਾਨਦਾਰ ਦਾ ਟਕਰਾਅ ਕਰਾ ਦਿਓ, ਕਿਸਾਨਾਂ ਦਾ ਤੇ ਲੋਕਾਂ ਦਾ ਟਕਰਾਅ ਕਰਾ ਦਿਓ। ਕੀ ਇੱਧਰ ਨੂੰ ਧੱਕਿਆ ਜਾ ਰਿਹਾ ਪੰਜਾਬ ਨੂੰ ਕਿ ਪੰਜਾਬ ਡਿਸਟਰਬ ਹੋ ਜਾਵੇ ਤੇ ਆਪਸ ਚ ਉਲਝਿਆ ਰਹੇ, ਸਾਨੂੰ ਕੋਈ ਪੁੱਛੇ ਹੀ ਨਾ, ਅਸੀਂ ਆਪਣਾ ਬਾਰਡਰ ਸੀਲ ਕਰਕੇ ਬੈਠੇ ਹਾਂ ਕਿ ਦੂਆ ਮੁਲਕ ਹੈ। ਇਹ ਵੱਡਾ ਸਵਾਲ ਹੈ। ਸੋ ਅੱਜ ਦੇਖਦੇ ਆ ਜੀ ਕਿ ਇਹ ਅਮਲਾ ਫੱਲਾ ਕੀ ਦਿਖਾਉਂਦਾ ਉੱਥੇ। ਪਰ ਮਾਨਯੋਗ ਸੁਪਰੀਮ ਕੋਰਟ ਦੇ ਵਾਰ-ਵਾਰ ਇਹ ਕਹਿਣ ਤੇ ਕਿ ਡੱਲੇਵਾਲ ਜੀ ਨੂੰ ਤੁਸੀਂ ਹਸਪਤਾਲ ਲੈ ਕੇ ਜਾਓ, ਮੰਤਰੀ ਸੰਤਰੀ ਜਿਹੜੇ ਗਏ ਉਹ ਫੋਟੋਆਂ ਖਿਚਾ ਕੇ ਹਾਲ ਪੁੱਛ ਕੇ ਮੈਡੀਕਲ ਰਿਪੋਰਟ ਪੁੱਛ ਕੇ ਮੁੜਿਆ ਏ, ਤੇ ਕਾਰਵਾਈ ਕਰਨ ਲਈ ਤੁਸੀਂ ਪੁਲਿਸ ਲਾਈ ਆ, ਉਹ ਵੀ ਪੁਲਿਸ ਸਾਬਕਾ ADGP ਦੇ ਅਧਿਕਾਰੀ, ਜਿਹੜਾ ਰਿਟਾਇਰਡ ਅਧਿਕਾਰੀ ਆ, ਉਹਦੀ ਅਗਵਾਈ ਚ। ਮਤਲਬ ਇਹਦਾ ਮਤਲਬ ਸਾਰਾ ਕੁਝ ਪੁਲਿਸ ਤੰਤਰ ਆ ਤੇ ਪੁਲਿਸ ਹੀ ਚਲਾ ਰਹੀ ਹੈ ਸਾਰੇ ਸਿਸਟਮ ਨੂੰ, ਤੇ ਸਰਕਾਰ ਬਸ ਨਾਂ ਦੀ ਕੋਈ ਚੀਜ਼ ਨਹੀਂ। ਇਹ ਵੀ ਸਵਾਲ ਹੈ। ਤੁਸੀਂ ਇਹ ਦੇਖੋ ਸ਼ਰਮਾ ਜੀ, ਸਮੇਂ ਦਾ ਜਿਹੜਾ ਤਕਾਜ਼ਾ ਜਾਂ ਹਾਲਾਤਾਂ ਦੇ ਜਿਹੜੇ ਇਸ ਟਾਈਮ ਜੋ ਬਣੇ ਪਏ ਨੇ ਉਹਨਾਂ ਦੇ ਮੁਤਾਬਕ ਜਿਹੜੀ ਧਿਰ ਨੇ ਗੱਲ ਕਰਨੀ ਹੈ, ਜਿਨ੍ਹਾਂ ਨੇ ਡਾਇਲੌਗ ਖੋਲਣਾ, ਜਿਨ੍ਹਾਂ ਨੇ ਕੋਈ ਭਰੋਸਾ ਦੇਣਾ, ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਕੇਂਦਰ ਸਰਕਾਰ। ਜਿਨ੍ਹਾਂ ਨੇ ਗੱਲਬਾਤ ਬੰਦ ਕੀਤੀ ਹੈ ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ ਕੇਂਦਰ ਸਰਕਾਰ। ਜਿਹੜੇ ਜ਼ਿੰਮੇਵਾਰ ਨੇ ਕਹਿ ਕੇ ਗੱਲ ਮੁੱਕਰ ਜਾਣੀ, ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ। ਸੁਪਰੀਮ ਕੋਰਟ ਡਾਇਰੈਕਸ਼ਨ ਦੇ ਰਹੀ ਹੈ, ਜਿਵੇਂ ਤੁਸੀਂ ਕਿਹਾ ਕਿ ਚਲੋ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਜਾਂ ਕਿਸਾਨ ਆਗੂਆਂ ਨੂੰ ਕਹਿ ਰਹੀ ਹੈ, ਪਰ ਅਸਲ ਦੇ ਲਈ ਇਹਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਕਿਹੜੀ ਧਿਰ ਹੈ, ਉਹਦੇ ਉੱਤੇ ਗੱਲ ਹੀ ਨਹੀਂ ਕੀਤੀ ਜਾ ਰਹੀ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੋ ਉਹਦਾ ਚਰਚਾ ਹੋਇਆ ਕਿ ਡਾਇਲੌਗ ਦੁਬਾਰਾ ਖੁੱਲੇ, ਗੱਲ ਦੁਬਾਰਾ ਚੱਲੇ, ਦੇਖਦੇ ਕਦੋਂ ਚੱਲਦੀ ਹੈ। ਪਰ ਫਿਲਹਾਲ ਦੀ ਘੜੀ ਤਾਂ ਪੰਜਾਬ ਦੀਆਂ ਧਿਰਾਂ ਤੇ ਪੰਜਾਬ ਦੀ ਆਪਸ ਦੇ ਵਿੱਚ ਖੇਬੜਦੀਆਂ ਨਜ਼ਰ ਆ ਰਹੀਆਂ ਨੇ ਜੀ। ਸੁਪਰੀਮ ਕੋਰਟ ਦੀ ਇੱਕ ਕਮੇਟੀ ਹੈ ਜਿਹਦੇ ਮੂਹਰੇ ਰਾਜੇਵਾਲ ਕਹਿੰਦੇ ਖੇਤੀ ਖਰਚਿਆਂ ਦਾ ਹਿਸਾਬ ਕਿਤਾਬ ਰੱਖਣਗੇ ਜੀ। ਪ੍ਰਵੀਨ ਜੀ ਬਿਲਕੁਲ, ਬਲਵੀਰ ਸਿੰਘ ਰਾਜੇਵਾਲ ਨੇ, ਇਹ ਤੋਂ ਪਹਿਲਾਂ ਕਿ ਮੈਂ ਇਹਦੇ ਪਰ ਜਾਵਾਂ, ਬਲਵੀਰ ਸਿੰਘ ਰਾਜੇਵਾਲ ਨੇ ਨਾ ਭਾਰਤ ਦੇ ਆਪਣਾ ਚੀਫ ਜਸਟਿਸ ਨੂੰ ਵੀ ਚਿੱਠੀ ਲਿਖੀ ਹੈ। ਜੀ ਜੀ। ਉਹ ਕਹਿੰਦੇ ਮੈਂ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਸਿਰਫ ਇੱਕੋ ਸਵਾਲ ਪੁੱਛਿਆ ਕਿ ਮੈਨੂੰ ਬਸ ਇੰਨਾ ਕੁ ਦੱਸ ਦਿੱਤਾ ਜਾਵੇ ਕਿ ਉਹ ਕਾਨੂੰਨ ਦੀ ਕਿਹੜੀ ਧਾਰਾ ਜਿਹਦੇ ਤਹਿਤ ਪੈਦਲ ਜਾਂਦੇ ਕਿਸਾਨਾਂ ਨੂੰ ਵੀ ਦਿੱਲੀ ਜਾਣੋਂ ਰੋਕਿਆ ਗਿਆ। ਕਮਾਲ ਦਾ ਸਵਾਲ ਖੜਾ ਕੀਤਾ। ਉਹ ਕਹਿੰਦੇ ਵੀ ਮੈਂ ਚੀਫ ਜਸਟਿਸ ਸਾਹਿਬ ਨੂੰ ਚਿੱਠੀ ਲਿਖ ਕੇ ਅਚੇਚੇ ਤੌਰ ਤੇ ਪੁੱਛਿਆ ਕਿ ਮੈਂ ਧਾਰਾ ਜਾਣਨਾ ਚਾਹੁੰਦਾ ਜੀ, ਜਿਹੜੀ ਧਾਰਾ ਤਹਿਤ ਕਿਸਾਨ ਦਿੱਲੀ ਆਪਣੀ ਹੀ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਤੇ ਉਹਦੇ ਤਹਿਤ ਨੂੰ ਰੋਕਿਓ, ਧਾਰਾ ਦੱਸ ਦਿਓ। ਤੇ ਜਿਸ ਵਕਤ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦਾ ਹਵਾਲਾ ਹੈ, ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਤੇ ਕਿਸਾਨਾਂ ਨਾਲ ਕੇਂਦਰ ਦੀ ਗੱਲਬਾਤ ਟੁੱਟ ਗਈ ਸੀ, ਉਸ ਤੋਂ ਬਾਅਦ ਮਾਮਲੇ ਸੁਪਰੀਮ ਕੋਰਟ 'ਚ ਕਈ ਪਟੀਸ਼ਨਾਂ ਰਾਹੀਂ ਆਏ ਤੇ ਉਸ ਸਮੇਂ ਸੁਪਰੀਮ ਕੋਰਟ ਨੇ ਕਿਹਾ ਠੀਕ ਹੈ ਵੀ ਹਰਿਆਣਾ ਤੇ ਪੰਜਾਬ ਸਰਕਾਰ ਆਪਣੇ ਆਪਣੇ ਨੁਮਾਇੰਦੇ ਦਿਓ, ਪਰ ਉਹ ਨੁਮਾਇੰਦੇ ਸਰਕਾਰੀ ਨਾ ਹੋਣ, ਹੈਨਾ, ਤੇ ਉਹ ਨੁਮਾਇੰਦੇ ਰਾਜਨੀਤਿਕ ਨਾ ਹੋਣ, ਉਹ ਕਿਸਾਨ ਚਿੰਤਨ ਵਾਲੇ ਹੋਣ, ਜਿਨ੍ਹਾਂ ਤੇ ਕਿਸਾਨ ਭਰੋਸਾ ਕਰਦੇ ਹੋਣ, ਅਜਿਹੇ ਨਾਮ ਦਿਓ। ਤੇ ਬਿਲਕੁਲ ਉਹੀ ਜਿਹੇ ਨਾਮ ਦਿੱਤੇ ਗਏ। ਔਰ ਇਹ ਉਹ ਨਾਮ ਨੇ ਕਮੇਟੀ ਦੇ ਵਿੱਚ ਪ੍ਰਵੀਨ ਜੀ ਜਿਹੜੇ ਕਿਸਾਨਾਂ ਨਾਲ ਹਮੇਸ਼ਾ ਰਾਬਤੇ 'ਚ ਰਹੇ ਜੀ, ਜਿਨ੍ਹਾਂ ਦੀ ਰਾਏ ਕਿਸਾਨ ਲੈਂਦੇ ਰਹੇ, ਕਿਸਾਨ ਅੰਦੋਲਨ ਦੇ ਦੌਰਾਨ ਇਹ ਸਾਰੇ ਨਾਲ ਰਹੇ ਤੇ ਹੁਣ ਵੀ ਗਾਹੇ ਬਗਾਹੇ ਆਪਣੀਆਂ ਲਿਖਤਾਂ ਰਾਹੀਂ, ਆਪਣੀਆਂ ਅਖਬਾਰੀ ਲੇਖ ਟਿੱਪਣੀਆਂ ਰਾਹੀਂ, ਮੀਡੀਆ ਦੇ ਟਿੱਪਣੀਆਂ ਰਾਹੀਂ ਹਮੇਸ਼ਾ ਕਿਸਾਨਾਂ ਦੇ ਹੱਕ ਸੱਚ ਦੀ ਗੱਲ ਕਰਦੇ ਰਹੇ ਔਰ ਕਿਸਾਨਾਂ ਦਾ ਇਹਨਾਂ ਤੇ ਯਕੀਨ ਤੇ ਭਰੋਸਾ ਹੈ। ਪਰ ਜਿਹੜੀਆਂ ਧਿਰਾਂ ਪ੍ਰਦਰਸ਼ਨ ਕਰ ਰਹੀਆਂ ਨੇ ਖਨੌਰੀ ਔਰ ਸ਼ੰਭੂ ਬਾਰਡਰ ਤੇ, ਇਹ ਧਿਰਾਂ ਨੇ ਸਪਸ਼ਟ ਕਿਹਾ ਕਿ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਕੋਲ ਅਸੀਂ ਕੋਈ ਆਪਣਾ ਮਾਮਲਾ ਨਹੀਂ ਲੈ ਕੇ ਜਾਵਾਂਗੇ, ਸਾਡਾ ਮਾਮਲਾ ਸਰਕਾਰ ਨਾਲ ਤਾਂ ਸਰਕਾਰ ਮੂਹਰੇ ਲੈ ਕੇ ਜਾਵਾਂਗੇ। ਠੀਕ ਹੈ, ਅਸੀਂ ਇਹਨਾਂ ਨੂੰ ਮਿਲ ਕੇ ਕੋਈ ਆਪਣੇ ਪੱਖ ਦਲੀਲ ਨਹੀਂ ਰੱਖਣਾ, ਜਦੋਂ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਦੀ ਤਰੀਕ 'ਚ ਵੀ ਕੋਈ ਮਸਲਾ ਆਉਂਦਾ ਹੈ ਤਾਂ ਗੈਰ ਰਸਮੀ ਤੌਰ ਤੇ ਆਪਸ 'ਚ ਇਹਨਾਂ ਦੀ ਗੱਲਬਾਤ ਹੋ ਜਾਂਦੀ ਹੈ ਕਿਸਾਨ ਆਗੂਆਂ ਦੀ ਔਰ ਕਮੇਟੀ ਮੈਂਬਰਾਂ ਦੀ, ਪਰ ਉਹ ਬਤੌਰ ਕਮੇਟੀ ਨਹੀਂ ਹੁੰਦੀ। ਕਿਉਂਕਿ ਹੁਣ ਅਗਲਿਆਂ ਨੂੰ ਸਰਕਾਰਾਂ ਦੀਆਂ ਗੱਡੀਆਂ ਮਿਲੀਆਂ, ਸਾਰਾ ਕੁਝ ਮਿਲਿਆ, ਸੋ ਇਸੇ ਕਹਿੰਦੇ ਹੁਣ ਤੁਸੀਂ ਸਰਕਾਰੀ ਹੋ ਅਜੇ। ਜੀ ਜੀ ਬਿਲਕੁਲ। ਹਾਂ, ਉਹਦੇ ਬਾਵਜੂਦ ਵੀ ਉਹਨਾਂ ਨੇ ਪਹਿਲੀ ਰਿਪੋਰਟ ਜਦੋਂ ਦਿੱਤੀ ਸੀ, ਉਹਦਾ ਪਹਿਲਾ ਖਰੜਾ ਦਿੱਤਾ ਸੀ, ਹੈਨਾ, ਤਾਂ ਉਹਦੇ ਵਿੱਚ ਉਹਨਾਂ ਨੇ ਪੂਰੇ ਕਿਸਾਨੀ ਮਸਲਿਆਂ ਨੂੰ ਉਭਾਰਿਆ ਸੀ, ਇਹਦੀ ਜ਼ਿਕਰ ਆਪਾਂ ਵੱਡੇ ਰੂਪ 'ਚ ਕੀਤੀ। ਪਰ ਹੁਣ ਜਦੋਂ ਇਹ SKM ਜਿਹੜਾ ਆਪਣੇ ਆਪ ਨੂੰ ਗੈਰ ਰਾਜਨੀਤਿਕ ਦੱਸਦਾ ਔਰ ਸ਼ੰਭੂ ਖਨੌਰੀ ਬੈਠਾ, ਇਹਨਾਂ ਨੇ ਉਸ ਨੂੰ ਮਿਲਣੋਂ ਇਨਕਾਰ ਕੀਤਾ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਦੂਸਰੇ SKM ਨੂੰ ਮਿਲ ਲੈਂਦੇ, ਮੰਗਾਂ ਤਾਂ ਉਹਨਾਂ ਨੂੰ ਵੀ ਪਤਾ ਨੇ, ਮਸਲੇ ਤਾਂ ਉਹਨਾਂ ਨੂੰ ਵੀ ਪਤਾ ਨੇ, ਅਸੀਂ ਉਹਨਾਂ ਦਾ ਪੱਖ ਸਮਝ ਲੈਂਦੇ। ਸੋ ਜਦੋਂ ਉਹਨਾਂ ਨੂੰ ਮਿਲਣ ਲਈ ਉਹਨਾਂ ਨੇ ਪਹੁੰਚ ਕੀਤੀ, ਮੈਨੂੰ ਪਤਾ ਲੱਗ ਰਿਹਾ ਸ਼ਾਇਦ 3 ਜਨਵਰੀ ਨੂੰ ਪੰਚਕੂਲਾ 'ਚ ਇਹਨਾਂ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ। SKM ਜਿਹੜਾ ਰਾਜਨੀਤਿਕ ਕਿਹਾ ਜਾ ਰਿਹਾ ਜਿਹਨੂੰ, ਹੈ ਨਾ, ਜਿਹਦੇ ਵਿੱਚ ਸਾਰੀਆਂ ਰਾਜਾਲ ਹੋਰੀ, ਦੂਸਰੇ ਸਾਰੀਆਂ ਹਨ, ਮਤਲਬ ਇਹ ਉਹਦੇ ਵਿੱਚ ਤਾਂ ਅਗਰਾਹਾਂ ਹੋਰਾਂ ਦੀ ਜਥੇਬੰਦੀ ਵੀ ਹੈਗੀ ਹੈ, ਕਾਦੀਆਂ ਹੋਰੀ ਵੀ ਹੈਗੇ ਨੇ, ਹੈ ਨਾ, ਸਾਰੇ ਉਹਦੇ ਵਿੱਚ ਹੈਗੇ ਨੇ, ਲੱਖੋਵਾਲ ਹੋਰੀ ਵੀ ਹੈਗੇ, ਉਹ ਸਾਰੀਆਂ ਜਥੇਬੰਦੀਆਂ ਦਾ।
ਸੋ ਉਹਨਾਂ ਚੋਂ ਬਾਕੀ ਜਥੇਬੰਦੀਆਂ ਇਸ ਦੇ ਉੱਤੇ ਹਾਮੀ ਭਰਦੀਆਂ ਨਹੀਂ ਭਰਦੀਆਂ ਸ਼ਾਇਦ ਅੱਜ ਸਪਸ਼ਟ ਹੋ ਜਾਵੇ, ਪਰ ਬਲਬੀਰ ਸਿੰਘ ਰਾਜੇਵਾਲ ਖੁਦ ਸਾਹਮਣੇ ਆਏ। ਉਹ ਕਹਿੰਦੇ ਵੀ ਮੈਂ 3 ਜਨਵਰੀ ਨੂੰ ਇਸ ਕਮੇਟੀ ਦੇ ਨੁਮਾਇੰਦਿਆਂ ਨੂੰ ਮਿਲੂੰਗਾ ਤੇ ਮੈਂ ਮਿਲ ਕੇ ਉਹਨਾਂ ਨੂੰ ਖੇਤੀ ਖਰਚਿਆਂ ਦੀ ਔਰ ਖੇਤੀ ਆਮਦਨ ਦੀ ਸਾਰੀ ਬਹੀ ਖਾਤਾ ਦਰਜ ਕਰਾਉਂਗਾ। ਕਿਆ ਲਿਖੋ, ਠੀਕ ਹੈ ਜੀ, ਕਿ ਸਾਡੇ ਖਰਚੇ ਕਿੰਨੇ ਵੱਧ ਗਏ ਤੇ ਆਮਦਨ ਕਿੰਨੀ ਖੜੀ ਹੈ, ਆਮਦਨ ਕਿੱਥੇ ਖੜੀ ਹੈ, ਉਹ ਕਿਉਂ ਘਟਦੀ ਜਾ ਰਹੀ ਹੈ, ਖਰਚੇ ਵੱਧ ਜਾ ਰਹੇ। ਇਹ ਜਿਹੜਾ ਪਾੜਾ ਹੈ ਇਹਨੂੰ ਜੇ ਪੂਰਾ ਨਹੀਂ ਕਰੋਗੇ ਤਾਂ ਫਿਰ ਕਿਸਾਨ ਕੀ ਕਰੂਗਾ। ਬਿਲਕੁਲ ਸਹੀ ਹੈ। ਅੱਜ ਪ੍ਰਵੀਨ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਮੈਂ ਕੱਲ ਰਾਤ ਇੱਕ ਪੋਸਟ ਦੇਖ ਰਿਹਾ ਸੀਗਾ। ਹਾਂਜੀ, ਉਹ ਪੋਸਟ ਇੱਕ ਸਵਾਲ ਹੈ। ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ 50,000 ਤਨਖਾਹ ਮਿਲਦੀ ਹੈ ਕਿ ਉਹ 30,000 ਰੁਪਇਆ 20,000 ਰੁਪਇਆ ਲੈਣ ਨੂੰ ਤਿਆਰ ਹੋ ਜਾਊਗਾ? ਜੇ ਤਾਂ ਉਹ ਲੈਣ ਨੂੰ ਤਿਆਰ ਹੋ ਜਾਊਗਾ ਫਿਰ ਸਾਨੂੰ ਠੀਕ ਹੈ, ਵੀ ਫਿਰ ਅਸੀਂ ਪ੍ਰਦਰਸ਼ਨ ਨਹੀਂ ਕਰਦੇ, ਸਾਨੂੰ ਦੱਸ ਦਿਓ ਹਨਾ ਕਿ ਫਿਰ ਤੁਸੀਂ ਪ੍ਰਦਰਸ਼ਨ ਨਹੀਂ ਕਰੋਗੇ। ਉਹਨਾਂ ਨੇ ਕਿਹਾ ਵੀ ਦੁਕਾਨਦਾਰ ਮੈਨੂੰ ਇੰਨਾ ਦੱਸ ਦੇਵੇ ਕਿ ਜਿਹੜੀ ਚੀਜ਼ ਦੇ ਉੱਤੇ MRP 500 ਰੁਪਈਆ ਤੇ ਉਹ 400 ਦੀ ਖਰੀਦ ਕੇ ਲਿਆਇਆ ਤੇ ਉਹ 300 ਦੀ ਦੇ ਦੂਗਾ ਕਾਕਾ ਨੂੰ, ਤੇ ਜੇ ਉਹ ਨਹੀਂ ਦੇ ਸਕਦਾ ਤੇ ਫਿਰ ਸਾਨੂੰ ਕਿਉਂ ਸਵਾਲ ਕਰਦੇ ਹੋ? ਫਿਰ ਅਸੀਂ ਜਿਹੜੀ ਚੀਜ਼ ਪੈਦਾ ਕਰਨੇ ਆ ਸਾਨੂੰ ਘੱਟੋ ਘੱਟ ਦੀ ਲਾਗਤ ਤਾਂ ਨਿਕਲੇ। ਸਹੀ ਹੈ, ਬਿਲਕੁਲ। ਸੋ ਇਸ ਹਵਾਲੇ ਨਾਲ ਬਲਵੀਰ ਸਿੰਘ ਰਾਜੇਵਾਲ ਕਹਿੰਦੇ ਮੈਂ ਕਮੇਟੀ ਮੂਹਰੇ ਜਾਊਂਗਾ, ਮੈਂ ਕਮੇਟੀ ਨੂੰ ਕਿਸਾਨੀ ਖਰਚਿਆਂ ਦਾ ਹਿਸਾਬ ਤੇ ਕਿਸਾਨਾਂ ਨੂੰ ਉਸ ਫਸਲ ਚ ਹੋ ਰਹੀ ਆਮਦਨ ਦਾ ਹਿਸਾਬ ਉਹਨਾਂ ਕੋਲ ਦਰਜ ਕਰਾ ਕੇ ਆਊਂਗਾ ਤਾਂ ਕਿ ਸੁਪਰੀਮ ਕੋਰਟ ਦੇ ਰਿਕਾਰਡ ਚ ਵੀ ਚੜੇ ਤੇ ਕੱਲ ਨੂੰ ਇਹ ਦਸਤਾਵੇਜ਼ ਜਦੋਂ ਸੰਸਦ ਚ ਜਾਵੇ, ਜਦੋਂ ਕੇਂਦਰ ਸਰਕਾਰ ਕੋਲ ਜਾਵੇ ਤਾਂ ਉਹ ਰਿਕਾਰਡ ਚ ਦਰਜ ਹੋਵੇ। ਸੋ ਇਸ ਲਈ ਕਹਿੰਦੇ ਇਹ ਨਾ ਹੋਵੇ ਕਿ ਦੂਜੀਆਂ ਧਿਰਾਂ ਦੀਆਂ ਦਲੀਲਾਂ ਹੀ ਰਹਿ ਜਾਣ ਤੇ ਸਾਡੀਆਂ ਵਾਲੀਆਂ ਦਲੀਲਾਂ ਹੋਣੇ ਨਾ। ਇਹ ਕਹਿੰਦੇ ਇਹ ਪੱਖ ਮੈਂ ਰੱਖਣ ਜਾਊਂਗਾ। ਸੋ ਉਹਨਾਂ ਨੇ ਪਹਿਲ ਕਦਮੀ ਕੀਤੀ। ਹੋ ਸਕਦਾ ਇਹ ਤੋਂ ਬਾਅਦ ਬਾਕੀ ਧਿਰਾਂ ਵੀ ਨਜ਼ਰ ਆ ਜਾਣ, ਬਾਕੀ SKM ਦੇ ਇਹਨਾਂ ਦੇ ਨੁਮਾਇੰਦੇ ਵੀ ਨਾਲ ਨਜ਼ਰ ਆ ਜਾਣ। ਹੋ ਸਕਦਾ ਦੇਖੋ ਮਨ ਚ ਤਾਂ ਕੋਈ ਵੀ ਜਿੱਥੇ ਤੁਸੀਂ ਆਪਣੀ ਗੱਲ ਰੱਖਣੀ ਆ ਉਹ ਤੁਹਾਨੂੰ ਰੱਖਣੀ ਚਾਹੀਦੀ ਹੈ, ਔਰ ਮੌਕਾ ਉਹ ਜਾਣ ਨਹੀਂ ਦੇਣਾ ਚਾਹੀਦਾ। ਚਾਹੇ ਕੋਈ ਵੀ ਕਮੇਟੀ ਹੈ, ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਢਾਂਚਾ ਜਿਹੜਾ ਤੁਹਾਡੀ ਗੱਲ ਜਾਂ ਕੋਈ ਮੰਚ ਹੈ ਜਿਹੜਾ ਤੁਹਾਡੀ ਗੱਲ ਸੁਣਦਾ। ਪਰ ਅਸਲ ਦੇ ਵਿੱਚ ਇਹ ਸ਼ਾਇਦ ਰਾਜੇਵਾਲ ਸਾਹਿਬ ਹੋਣਾ ਦਾ ਜਾਂ ਹੋਰ ਲੋਕਾਂ ਦਾ ਵਹਿਮ ਹੈ ਕਿ ਸਰਕਾਰ ਨੂੰ ਪਤਾ ਨਹੀਂ ਹੈ। ਸਰਕਾਰ ਨੂੰ ਸਾਰਾ ਕੁਝ ਪਤਾ ਹੈ, ਸਾਰਾ ਕੁਝ। ਜੇਕਰ ਉਹ ਸਵਾਮੀਨਾਥਨ ਨੂੰ ਮਰਨ ਉਪਰੰਤ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਹੁਣ ਭਾਰਤ ਰਤਨ ਦੇ ਦੇਈਏ ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਟੇਬਲ ਤੇ ਉਹ ਸਿਫਾਰਸ਼ਾਂ ਨਹੀਂ ਪਈਆਂ, ਉਹਨਾਂ ਨੂੰ ਪਤਾ ਨਹੀਂ ਲੱਗਦਾ ਦਾ। ਅਸਲ ਦੇ ਵਿੱਚ ਇਹ ਭਾਰਤ ਰਤਨ ਦੇ ਕੇ ਉਹਨਾਂ ਦੀਆਂ ਮੰਗਾਂ ਨੂੰ ਖੁੰਡਿਆ ਕੀਤਾ। ਹਾਂਜੀ, ਉਹਨਾਂ ਲਈ ਤਾਂ ਭਾਰਤ ਰਤਨ ਹੈ ਹੀ ਉਹੀ ਸੀ ਜੇ ਉਹਨਾਂ ਦੀ ਉਹ ਸਾਰੀ ਫੌਜ ਨੂੰ ਮੰਨ ਲਿਆ ਜਾਂਦਾ। ਹਾਂਜੀ, ਆਪਾਂ ਖਬਰ ਵੀ ਕੀਤੀ ਸੀ। ਉਹਨਾਂ ਨੂੰ ਕਾਰਵਾਈ ਨੂੰ ਅਸੀਂ ਪ੍ਰਵਾਨ ਨਹੀਂ ਕਰ ਰਹੇ, ਉਹਨਾਂ ਦੀਆਂ ਇਹਨਾਂ ਦੇ ਫੈਸਲਿਆਂ ਨੂੰ, ਤੇ ਉਹ ਅਸੀਂ ਉਹਨਾਂ ਨੂੰ ਭਾਰਤ ਰਤਨ ਦੇ ਬਿਲਕੁਲ। ਮਾਨ ਸਾਹਿਬ ਦੀ ਗੱਲ ਕਰੀਏ, ਆਸਟ੍ਰੇਲੀਆ ਤੋਂ ਪਰਤ ਆਈ ਹੈ ਸਰਕਾਰ ਕਹਿੰਦੇ ਤੇ ਨਵੇਂ ਵਰ੍ਹੇ ਦੇ ਸ਼ੁਰੂ ਦੇ ਵਿੱਚ ਸਰਦਰੁੱਤ ਇਜਲਾਸ ਵੀ ਹੋਣਾ। ਮੈਨੂੰ ਲੱਗਦਾ ਨਹੀਂ ਕੋਈ ਬਾਹਲੀ ਤਗੜੀ ਟੱਕਰ ਸਰਕਾਰ ਨੂੰ ਕੋਈ ਮਿਲਦੀ ਹੈ ਵਿਰੋਧੀਆਂ ਤੋਂ ਇਜਲਾਸਾਂ ਦੇ ਵਿੱਚ, ਜਿਹਦਾ ਸੰਸਾ ਹੋਵੇ ਜਾਂ ਜਿਹਦੀ ਤਿਆਰੀ ਕਰਨੀ ਪੈਂਦੀ ਹੋਵੇ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਹਰੇਕ ਬੰਦੇ ਦਾ ਨਿੱਜ ਹੈ, ਉਹ ਨਿੱਜੀ ਤੌਰ ਤੇ ਜੇ ਕਿਤੇ ਜਾਣਾ ਆਉਣਾ ਚਾਹੁੰਦਾ ਤਾਂ ਉਹਦਾ ਆਪਣਾ ਫੈਸਲਾ ਹੁੰਦਾ। ਪਰ ਘੱਟੋ ਘੱਟ ਇਹ ਜ਼ਰੂਰ ਪੰਜਾਬ ਨੇ ਮਹਿਸੂਸ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਦਾਹ ਸੰਸਕਾਰ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਜ਼ਰ ਹੋਣਾ ਚਾਹੀਦਾ ਸੀ। ਜੀ ਬਿਲਕੁਲ, ਕਿਉਂਕਿ ਬਤੌਰ ਸਿੱਖ ਇੱਕੋ ਇੱਕ ਪ੍ਰਧਾਨ ਮੰਤਰੀ ਸੀ ਜਿਹੜੇ ਮਤਲਬ ਕਿ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ, ਜਾਂ ਪੰਜਾਬੀਅਤ ਦੇ ਨਾਤੇ ਉਹ ਪੰਜਾਬੀ ਤੋਂ ਪੰਜਾਬ ਚੋਂ ਆਉਂਦੇ ਸੀ। ਸੋ ਉਸ ਹਵਾਲੇ ਨਾਲ ਪੰਜਾਬ ਦਾ ਮੁੱਖ ਮੰਤਰੀ ਉੱਥੇ ਗੈਰ ਹਾਜ਼ਰ ਰਹੇ, ਇਹ ਸਭ ਨੂੰ ਬਹੁਤ ਖੜਕਿਆ। ਮੈਂ ਕਹਿੰਦਾ ਕੁਝ ਸੀ ਛੱਡ ਛੁਡਾ ਕੇ ਆਇਆ ਜਾ ਸਕਦਾ ਸੀ, ਪਰ ਚਲੋ ਹੁਣ ਉਹ ਪਰਤੇ ਆਏ ਨੇ। ਤੇ ਪਰਤੇ ਆਉਣ ਤੋਂ ਬਾਅਦ ਹੁਣ ਚਰਚੇ ਨੇ ਕਿ ਕੀ ਉਹ ਡੱਲੇਵਾਲ ਦੀ ਖਬਰ ਲੈਣਗੇ ਜਾਂ ਪੰਜਾਬ ਦੀ ਖਬਰ ਲੈਣਗੇ, ਪਰ ਉਹ ਅਜੇ ਤੱਕ ਕਿਸੇ ਦੀ ਖਬਰ ਲੈਂਦੇ ਨਜ਼ਰ ਨਹੀਂ ਆ ਰਹੇ। ਹਾਂ, ਜਿਹੜੀ ਰਾਬਤਾ ਰਾਤ ਟੁੱਟਿਆ ਹੈ ਡੱਲੇਵਾਲ ਹੋਰਾਂ ਨਾਲ ਪ੍ਰਸ਼ਾਸਨਿਕ ਪੁਲਿਸ ਅਧਿਕਾਰੀਆਂ ਦਾ, ਉਹਦੇ ਹਵਾਲੇ ਨਾਲ ਕੀ ਕੇਂਦਰ ਤੱਕ ਪਹੁੰਚ ਕਰਨ ਲਈ ਖੁਦ ਮੁੱਖ ਮੰਤਰੀ ਸਾਹਮਣੇ ਆਉਣਗੇ। ਇੱਕ ਤਾਂ ਨਜ਼ਰਾਂ ਇਹ ਨੇ ਕਿ ਅੱਜ ਕੱਲ੍ਹ 'ਚ ਕੋਈ ਅਜਿਹੀ ਕੋਈ ਚਿੱਠੀ ਪੱਤਰ ਰਾਹੀਂ, ਕੋਈ ਪਹੁੰਚ ਅਪਰੋਚ ਰਾਹੀਂ, ਕੋਈ ਮੀਟਿੰਗ ਲਈ ਸਮਾਂ ਲੈ ਕੇ ਕੁਝ ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਜਿਹਦੀ ਹਲਚਲ ਕੱਲ ਸਰਕਾਰ 'ਚ ਥੋੜੀ ਜਿਹੀ ਹੈਗੀ ਸੀ। ਦੂਸਰਾ, ਸਰਦਰੁੱਤ ਇਜਲਾਸ ਜਨਵਰੀ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ, ਔਰ ਉਹਦੇ ਵਿੱਚ ਹੋ ਸਕਦਾ ਹੈ ਕਿ ਖੇਤੀ ਖਰੜਿਆਂ ਨੂੰ ਲੈ ਕੇ ਇੱਕ ਸਾਂਝੀ ਰਾਏ ਬਣੇ। ਜਿਹੜੀ ਕੇਂਦਰ ਨੇ ਖੇਤੀ ਪਾਲਿਸੀ ਸੂਬਾ ਪਾਲਿਸੀ ਦੇ ਨਾਂ ਤੇ ਧੱਕੀ ਆ, ਮੰਡੀ ਮਕਾਉਣ ਦੀ ਕੋਸ਼ਿਸ਼ ਕੀਤੀ ਆ, ਉਸ ਪਾਲਿਸੀ ਨੂੰ ਮੁੱਢੋਂ ਰੱਦ ਕਰਨ ਦੀ ਕਵਾਇਦ ਪੰਜਾਬ ਦੇ ਸਰਦਰੁੱਤ ਇਜਲਾਸ ਦੇ ਵਿੱਚ ਇਸ ਦੇ ਵਿੱਚ ਸਾਂਝੇ ਤੌਰ ਤੇ ਹੋ ਸਕਦੀ ਹੈ। ਸਰਕਾਰ ਵੀ ਇਹਦੇ ਵਿੱਚ ਇਕਮਤ ਹੋਊਗੀ, ਵਿਰੋਧੀ ਧਿਰ ਵੀ ਇਕਮਤ ਹੋਊਗੀ, ਬਾਕੀ ਦਲ ਵੀ ਨਾਲ ਹੋਣਗੇ, ਸਿਵਾਏ BJP ਦਾ ਇੱਕ ਅੱਧਾ ਜਿਹੜਾ MLA ਹੈਗਾ ਉਹਨੂੰ ਛੱਡ ਕੇ। ਸੋ ਇਹ ਸਾਰੀਆਂ ਧਿਰਾਂ ਇੱਕ ਸੁਰ ਦੇ ਵਿੱਚ ਜੇਕਰ ਇਹ ਸੁਨੇਹਾ ਦਿੰਦੀਆਂ ਨੇ ਤਾਂ ਇਹ ਚੰਗਾ ਪੋਜ਼ਿਟਿਵ ਸੁਨੇਹਾ ਜਾਊ। ਹਾਂ, ਵਿਰੋਧੀ ਧਿਰ ਕਾਨੂੰਨੀ ਸਥਿਤੀ ਤੇ, ਕਿਸਾਨੀ ਮਸਲਿਆਂ ਤੇ, ਪੰਜਾਬ ਦੇ ਬੇਰੁਜ਼ਗਾਰੀ ਵਾਲੇ ਮਸਲਿਆਂ ਤੇ, ਹੋਰ ਪਹਿਲੂਆਂ ਤੇ, ਕਰਜ਼ਿਆਂ ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੂਗੀ। ਉਹ ਉਨੀ ਕੁ ਗੱਲ ਕਰੂਗੀ ਜਿੰਨੀ ਕੁ ਮਤਲਬ ਕਿ ਉਹ ਕਹਿ ਸਕਣ। ਉਹਨਾਂ ਨੂੰ ਡਰ ਫਿਰ ਆਪਣਾ ਰਹਿੰਦਾ ਕਿ ਪਿਛਲੇ ਸਾਡੇ ਪੋਤਰੇ ਜਦੋਂ ਫਰੋਲ ਹੁੰਦੇ ਆ ਫਿਰ ਬਹੁਤ ਔਖਾ
ਆਉਂਦਾ ਇਹਨਾਂ ਨੂੰ। ਸੋ ਫਿਰ ਉਹ ਤੋਂ ਵੀ ਡਰਦਾ ਵਿਰੋਧੀ ਧਿਰ, ਕਿਉਂਕਿ ਆਪ ਤਾਂ ਕੋਈ ਚੱਜ ਦਾ ਕਰਕੇ ਆਏ ਨਹੀਂ, ਤੇ ਹੁਣ ਵਾਲੀ ਧਿਰ ਚੱਜ ਦਾ ਕਰ ਨਹੀਂ ਰਹੀ, ਤੇ ਜੇ ਉਹਨਾਂ ਨੂੰ ਟੋਕਦੇ ਅਗਲੇ ਜਦੋਂ ਛੋਟਾ ਗਣਾਉਣ ਲੱਗ ਜਾਂਦਾ ਕਿ ਤੁਸੀਂ ਵੀ ਤਾਂ ਇਹ ਕਰਦੇ ਸੀ, ਹੁਣ ਆਹ ਫਾਰਮੂਲਾ ਵਧੀਆ ਕਿ ਤੁਸੀਂ ਵੀ ਇਹ ਕਰਦੇ ਸੀ, ਇਸ ਲਈ ਅਸੀਂ ਵੀ ਕਰ ਰਹੇ ਹਾਂ, ਇਸ ਲਈ ਜਾਇਜ਼ ਹੋ ਗਿਆ ਸਾਰਾ ਕੁਝ। ਬਿਲਕੁਲ ਬਿਲਕੁਲ। ਤੋ ਇਸ ਲਈ ਦੋਏ ਧਿਰਾਂ ਇੱਕ ਦੂਏ ਨੂੰ ਬਸ ਉਨੀ ਕੁ ਗਰਦ ਝਾੜਨ ਜੋਗੀਆਂ ਕਰਦੀਆਂ ਨੇ, ਤਾਂ ਕਿ ਲੋਕਾਂ ਨੂੰ ਦਿਖੇ ਕਿ ਹਾਂ ਗਰਦ ਜੀ ਝਾੜੀ ਹੈ, ਵੀ ਲੈ ਵੀ ਇੱਕ ਦੂਜੇ ਨੂੰ ਕਿਹਾ, ਕਰਨਾ ਕੋਈ ਕੁਛ ਨਹੀਂ ਚਾਹੁੰਦਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਗ੍ਰੰਥੀ ਸਿੰਘਾਂ ਦੀ ਤੇ ਪੁਜਾਰੀਆਂ ਦੀ, ਜਿਨ੍ਹਾਂ ਨੂੰ 18,000 ਰੁਪਇਆ ਮਿਲਣਾ ਹਰ ਮਹੀਨੇ। ਇਹਦਾ ਐਲਾਨ ਕਹਿੰਦੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕੀਤਾ, ਤੇ ਪਰ ਚਰਚੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਏ ਪ੍ਰਵੀਨ ਜੀ, ਦਿੱਲੀ ਦੇ ਵਿੱਚ ਚੋਣਾਂ ਨੇ ਜੀ, ਤੇ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਗਰੰਟੀਆਂ ਵਾਲੇ ਫਾਰਮੂਲੇ ਤੇ, ਕਿਉਂਕਿ ਕੰਪਨੀ ਚੀਜ਼ਾਂ ਤੇ ਜਿਵੇਂ ਗਰੰਟੀ ਦਿੰਦੀ ਆ ਉਵੇਂ ਗਰੰਟੀਆਂ ਵੰਡ ਕੇ ਚੋਣਾਂ ਜਿੱਤਣ ਦੀ ਰਣਨੀਤੀ ਅਪਣਾਉਂਦੇ ਨੇ, ਤੇ ਇਸ ਵਾਰ ਉਹਨਾਂ ਦੀ ਖਾਸੀ ਫਸਵੀਂ ਸਥਿਤੀ ਬਣੀ। ਉਹਦੇ ਵਿੱਚੋਂ ਜਿਹੜਾ ਹੁਣ ਇਹ ਫਾਰਮੂਲਾ ਕੱਢਿਆ ਕਿ ਅਸੀਂ ਮੰਦਿਰਾਂ ਦੇ ਪੁਜਾਰੀਆਂ ਨੂੰ ਔਰ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਸਨਮਾਨ ਦੇ ਤਹਿਤ 18,000 ਰੁਪਇਆ ਦੇਵਾਂਗੇ, ਇਸ ਨੇ ਚਰਚਾ ਖੂਬ ਮਚਾ ਦਿੱਤੀ ਹੈ, ਤਰਸੱਲੀ ਖੂਬ ਮਚਾ ਦਿੱਤੀ ਹੈ, ਕੋਈ ਦੋ ਰਾਏ। ਇੱਕ ਤਾਂ ਦਿੱਲੀ ਦੇ ਵਿੱਚ ਮਤਲਬ ਕਿ ਮੰਦਿਰਾਂ ਦੀ ਕਿਹੜਾ ਗਿਣਤੀ ਘੱਟ ਹੈ, ਤੇ ਉੱਥੇ ਸਿੱਖ ਭਾਈਚਾਰਾ ਵੀ ਵੱਡੀ ਗਿਣਤੀ ਚ ਹੈ, ਤੇ ਗ੍ਰੰਥੀ ਸਿੰਘਾਂ ਦੇ ਹਵਾਲੇ ਨਾਲ ਵੀ ਫਿਰ ਚਰਚਾ ਖੂਬ ਹੈ। ਪਰ ਇਹਦਾ ਅਸਰ ਪੰਜਾਬ ਤੱਕ ਸਿੱਧਾ ਹੋਣਾ, ਕਿਉਂਕਿ ਪੰਜਾਬ ਦੇ ਵਿੱਚ ਦਿੱਲੀ ਮਾਡਲ ਹੀ ਲਾਗੂ ਹੁੰਦਾ ਜੀ। ਬਿਲਕੁਲ। ਪੰਜਾਬ ਵਾਲੇ ਤਾਂ ਕਹਿੰਦੇ ਲੈ ਵੀ ਫਿਰ ਜਦੋਂ ਪੰਜਾਬ 'ਚ ਚੋਣਾਂ ਹੋਣਗੀਆਂ 2027 ਤੱਕ, ਇਹ ਤਾਂ 18,000 21,000 ਤਾਂ ਬੜੇ ਜਾਊਗਾ, ਕਿ ਫਿਰ ਤਾਂ ਇੱਥੇ 21,000 ਦਾ ਐਲਾਨ ਹੋਊਗਾ, ਇਹ ਪ੍ਰਕਿਰਿਆ। ਸੋ ਪਰ ਇਸ ਨੂੰ ਦੋ ਤਿੰਨ ਪੱਖਾਂ ਤੋਂ ਦੇਖਣ ਦੀ ਲੋੜ ਆ। ਪਹਿਲਾ ਪੱਖ ਤਾਂ ਇਹ ਕਿ ਅਸੀਂ ਜਦੋਂ ਘਰਾਂ 'ਚ ਵਿਆਹ ਸ਼ਾਦੀ ਹੁੰਦੀ ਆ ਤਾਂ ਅਸੀਂ ਸਿੰਗਰ ਕਰਦੇ ਹਾਂ ਬਾਈ। ਜਦੋਂ ਅਸੀਂ ਸਿੰਗਰ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਕਿੰਨੇ 'ਚ ਮੁੱਕੀ ਜੀ ਗੱਲ, 3 ਲੱਖ 'ਚ ਮੁੱਕ ਗਈ ਜੀ, 4 ਲੱਖ 'ਚ ਮੁੱਕ ਗਈ ਜੀ, 5 ਲੱਖ 'ਚ ਮੁੱਕ ਗਈ ਜੀ। ਉਹ ਤੋਂ ਬਾਅਦ ਫਿਰ ਅਸੀਂ ਉੱਪਰੋਂ ਜਿੰਨੇ ਨੋਟ ਸਿੱਟਦੇ ਹਾਂ, ਇੱਕ ਦੂਜੇ ਨੂੰ ਵੱਧ ਕੇ ਸਿੱਟਦੇ ਹਾਂ। ਸੌਦਾ ਤਾਂ ਸਾਡਾ ਅਗਲੇ ਦਿਨ 3 ਲੱਖ 'ਚ 5 ਲੱਖ 'ਚ ਹੋ ਗਿਆ, ਉਹ ਤੋਂ ਵੱਧ ਅਸੀਂ ਜਿੰਨੇ ਨੋਟ ਸਿੱਟਦੇ ਹਾਂ ਉਹ ਵੀ ਅਗਲੇ ਉਹਦੇ ਹੁੰਦੇ ਨੇ ਜੀ, ਕਹਿੰਦੇ ਤਾਂ ਉੱਪਰ ਵਾਰੇ ਨੇ। ਫਿਰ ਉਹ ਤੋਂ ਬਾਅਦ ਜਾਣ ਲੱਗਿਆਂ ਨੂੰ ਅਸੀਂ ਮਠਿਆਈ ਦੇ ਡੱਬੇ, ਸ਼ਗਨ, ਕੰਬਲ, ਹੈ ਨਾ, ਫਿਰ ਉੱਪਰੋਂ ਹੋਰ 1100 2100 ਐ ਦੇ ਕੇ ਸਿਰ ਪਰੋਸ ਕੇ ਤੋਰਦੇ। ਤੇ ਉਸੇ ਵਿਆਹ ਦੀ ਜਿਹੜੀ ਮੁੱਖ ਰਸਮ ਹੁੰਦੀ ਆ, ਚਾਹੇ ਉਹ ਸਿੱਖ ਪਰਿਵਾਰਾਂ ਦੇ ਵਿੱਚ ਆਪਾਂ ਆਨੰਦ ਕਾਰਜ ਦੀ ਗੱਲ ਕਰੀਏ, ਹਿੰਦੂ ਪਰਿਵਾਰਾਂ 'ਚ ਚਾਹੇ ਉਹ ਫੇਰਿਆਂ ਦੀ ਗੱਲ ਕਰੀਏ, ਹਨਾ, ਉੱਥੇ ਫਿਰ ਰਾਗੀ ਸਿੰਘਾਂ ਨੂੰ, ਗ੍ਰੰਥੀ ਸਿੰਘ ਨੂੰ ਫਿਰ ਅਸੀਂ ਕਹਿੰਦੇ ਆ ਲਓ ਜੀ 1100 ਦੇ ਦਿੱਤਾ, ਬਾਕੀ ਤੁਸੀਂ ਆਹ 100 ਬੰਦਿਆਂ ਨੂੰ ਉੱਪਰ ਵੀ ਤਾਂ ਪਾਇਆ ਜੀ, ਹੁਣ ਤਾਂ 30-40 ਬੰਦੇ ਹੀ ਰਹਿ ਗਏ, ਉੱਥੇ ਭਾਅ ਤੜਾਉਣ ਲੱਗ ਪੈਂਦੇ ਆਪਾਂ। ਤੇ ਉੱਥੇ ਅਸੀਂ ਕਹਿੰਦੇ ਤੁਸੀਂ ਕੀਤਾ ਕੀ ਜੀ, 10 ਮਿੰਟ ਲਾਇਆ 1100, ਪੰਡਿਤ ਜੀ ਤੁਸੀਂ 4 ਤਾਂ ਮੰਤਰ ਪੜਿਆ, ਕੋਈ ਗੱਲ ਨਹੀਂ ਜੀ, ਠੀਕ ਹੈ 1100। ਉੱਥੇ ਸਾਨੂੰ ਉਹ ਚੀਜ਼ ਚੁੱਭਦੀ ਹੈ। ਸੋ ਇਹ ਵੀ ਇੱਕ ਪੱਖ ਹੈਗਾ ਕਿ ਇਸ ਨੁਕਤੇ ਨੂੰ ਵੀ ਕਿਤੇ ਨਾ ਕਿਤੇ ਕੇਜਰੀਵਾਲ ਨੇ ਫੜਿਆ। ਫਿਰ ਦੂਸਰੇ ਪਾਸੇ ਜਿਹੜੇ ਮੰਨ ਲਓ ਦਿੱਲੀ ਕਮੇਟੀ ਦੇ ਅਧੀਨ ਆਉਂਦੇ ਨੇ ਗੁਰਦੁਆਰੇ, ਉੱਥੇ ਠੀਕ ਹੈ ਕੁਝ ਤਨਖਾਹਾਂ ਹੈਗੀਆਂ ਨੇ, ਤੇ ਇਸੇ ਤਰ੍ਹਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਨੇ, ਜੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਤਨਖਾਹਾਂ ਪੱਤੇ ਠੀਕ ਹੈਗੇ ਨੇ। ਪਰ ਜਿਹੜੀਆਂ ਸਥਾਨਕ ਕਮੇਟੀਆਂ ਕੋਲ ਨੇ, ਉਹਨਾਂ ਚੋਂ ਉੱਥੇ ਦੀ ਆਮਦਨ ਦੇ ਹਿਸਾਬ ਨਾਲ ਘਾਟਾ ਵਾਧਾ ਵੀ ਚੱਲਦਾ, ਜਿਹਨੂੰ ਲੈ ਕੇ ਕਈ ਵਾਰ ਇਹ ਹੁੰਦਾ ਕਿ ਵੀ ਔਖੀ ਹੈ ਜ਼ਿੰਦਗੀ ਕੱਟਣੀ। ਸੋ ਉਹ ਜਿਹੜੇ ਗੁਰੂ ਘਰ ਨੇ, ਜਿਹੜੇ ਸਥਾਨਕ ਕਮੇਟੀਆਂ ਵਾਲੇ, ਸਥਾਨਕ ਮੰਦਰ ਨੇ, ਸਥਾਨਕ ਕਮੇਟੀਆਂ ਵਾਲੇ, ਉੱਥੇ ਉਨੀ ਉਹਨਾਂ ਨੂੰ ਸੇਵਾ ਫਲ ਨਹੀਂ ਮਿਲਦਾ। ਸੋ ਉਸ ਨੁਕਤੇ ਨੂੰ ਵੀ ਕੈਸ਼ ਕਰਨ ਦੀ ਕੇਜਰੀਵਾਲ ਨੇ ਕੋਸ਼ਿਸ਼ ਕੀਤੀ ਹੈ ਕਿ ਇਹਦੇ ਰਾਹੀਂ ਮੈਂ ਉਹਨਾਂ ਨੂੰ ਆਪਣੇ ਨੇੜੇ ਲਾ ਲਵਾਂ। ਪਰ ਇੱਕ ਦੂਸਰਾ ਪੱਖ ਇਹਦਾ ਐਲਾਨ ਕੀ ਹੈ ਕਿ ਹਰ ਮੰਦਰ ਦੇ ਪੁਜਾਰੀ ਨੂੰ, ਹਰ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਅਸੀਂ 18,000 ਰੁਪਇਆ ਮਹੀਨਾ ਦੇਵਾਂਗੇ। ਠੀਕ ਹੈ ਜੀ। ਪੰਜਾਬ 'ਚ ਐਲਾਨ ਕੀਤਾ ਕਿ ਪੰਜਾਬ ਦੀ ਹਰ 18 ਸਾਲ ਤੋਂ ਉੱਪਰ ਜਿਹੜੀਆਂ ਬੀਬੀਆਂ ਹੋਣਗੀਆਂ ਉਹਨਾਂ ਨੂੰ 1000 ਰੁਪਇਆ ਮਹੀਨਾ ਦੇਵਾਂਗੇ। ਫਿਰ ਉਹ 1100 ਵੀ ਹੋ ਗਿਆ, ਪਰ ਮਿਲਣਾ ਅਜੇ ਤੱਕ ਸ਼ੁਰੂ ਨਹੀਂ ਹੋਇਆ। ਔਰ ਆਉਂਦੇ ਸਾਲ ਦੇ ਵਿੱਚ ਇਸ ਸਾਲ 'ਚ ਉਮੀਦ ਹੈ ਕਿ ਮਿਲਣਾ ਸ਼ੁਰੂ ਕਰ ਦੇਣਗੇ, ਕਿਉਂਕਿ ਗਾਹਾਂ ਚੋਣਾਂ ਨੇੜੇ ਆ ਰਹੀਆਂ ਨੇ। ਪਰ ਹੁਣ ਫਾਰਮੂਲਾ ਕੀ ਲੱਭਿਆ ਜਾ ਰਿਹਾ ਕਿ ਵੀ ਇਹਦੇ ਵਿੱਚੋਂ ਜਿਹੜੀ ਸਰਕਾਰੀ ਨੌਕਰੀ ਲੱਗੀ ਆ ਉਹ ਬੀਬੀ ਨੂੰ ਬਾਹਰ ਕਰ ਦਿਓ, ਜਿਹੜੀ ਪ੍ਰਾਈਵੇਟ ਨੌਕਰੀ ਲੱਗੀ ਆ ਉਹਨੂੰ ਬਾਹਰ ਕਰ ਦਿਓ, ਜਿਹਨੂੰ ਕੋਈ ਪੈਨਸ਼ਨ ਆਉਂਦੀ ਆ ਉਹਨੂੰ ਬਾਹਰ ਕਰ ਦਿਓ, ਜਿਹੜੀ ਆਪਣੇ ਬਿਜ਼ਨਸ ਰਾਹੀਂ ਰਿਟਰਨ ਫਾਈਲ ਕਰਦੀ ਆ ਉਹਨੂੰ ਬਾਹਰ ਕਰ ਦਿਓ। ਤੋਂ ਫਿਰ ਲੈ ਦੇ ਕੇ ਥੋੜਾ ਲੱਭ ਲਓ। ਇੱਥੇ ਵੀ ਵੋਟਾਂ ਲੈਣ ਲਈ ਹਰ ਪੁਜਾਰੀ, ਹਰ ਗ੍ਰੰਥੀ ਨੂੰ ਇਹ ਜਤਾਇਆ ਜਾ ਰਿਹਾ ਕਿ ਤੈਨੂੰ ਤਾਂ ਮਿਲੇ ਜਾਣੇ 18,000 ਰੁਪਇਆ ਮਹੀਨਾ, ਤਾਂ ਕਿ ਉਹਦੇ ਰਾਹੀਂ ਉਹਦਾ ਪਰਿਵਾਰ, ਉਹਦੇ ਰਿਸ਼ਤੇਦਾਰ, ਉਹਦੇ ਨੇੜਲੇ ਸੱਜਣ ਮਿੱਤਰ ਵੋਟਾਂ ਪਾ ਦੇਣ। ਪਰ ਬਾਅਦ ਚੋਂ ਇਹ ਤਾਂ ਜੀ ਟਰਸਟ ਦਾ ਗੁਰਦੁਆਰਾ, ਇਹ ਤਾਂ ਜੀ ਮੰਦਰ ਸੁਸਾਇਟੀ ਚਲਾਉਂਦੀ ਹੈ, ਇੱਥੇ ਦਾ ਜੀ ਤੈਅ ਕ੍ਰਾਈਟੇਰੀਆ ਰਾਹੀਂ ਤਨਖਾਹ ਮਿਲਦੀ ਹੈ, ਇਹ ਦਿੱਲੀ ਕਮੇਟੀ ਵਾਲੇ ਇਹ ਬਾਹਰ ਹੋ ਜਾਣਗੇ, ਫਿਰ ਕੱਲ ਨੂੰ ਇੱਥੇ ਆਉਣਗੇ, ਇਸ ਕੈਟਾਗਰੀ ਤੇ ਆਉਣਗੇ। ਦੂਸਰੇ ਪਾਸੇ ਇਹ ਬੀਜੇਪੀ ਵਾਲਾ ਰਾਹ ਕਿਉਂ ਅਪਣਾਇਆ ਗਿਆ? ਜੇ ਤੁਸੀਂ ਸੱਚਮੁੱਚ ਸਹਾਇਤਾ ਕਰਨੀ ਸੀ, ਤੁਸੀਂ ਕਹਿੰਦੇ ਕਿ ਹਰ ਧਰਮ ਦੇ ਜਿਹੜੇ ਸੇਵਾ ਨਿਭਾਉਂਦੇ ਨੇ ਜਿਹੇ
ਚਾਹੇ ਉਹ ਪਾਦਰੀ ਨੇ, ਚਾਹੇ ਉਹ ਮੌਲਵੀ ਨੇ, ਚਾਹੇ ਉਹ ਪੁਜਾਰੀ ਨੇ, ਚਾਹੇ ਉਹ ਗ੍ਰੰਥੀ ਨੇ, ਉਹਨਾਂ ਸਾਰਿਆਂ ਲਈ। ਫਿਰ ਇੱਥੇ ਪਾੜਾ ਕਿਉਂ ਜੀ? ਤੁਸੀਂ ਇਸ ਫਾਰਮੂਲੇ ਦੇ ਕਿਉਂ ਆਏ? ਤੇ ਦਿੱਲੀ ਦੇ ਵਿੱਚ ਇਮਾਮ ਜਿਹੜੇ ਹੈਗੇ ਨੇ ਉਹਨਾਂ ਨੂੰ ਵਕਫ ਬੋਰਡ ਦੇ ਹਵਾਲੇ ਨਾਲ ਤਨਖਾਹ ਮਿਲਦੀ ਹੈ, ਤੇ ਇਸ ਨੂੰ ਐ ਪ੍ਰਚਾਰਿਆ ਜਾਂਦਾ ਕਿ ਦੇਖੋ ਜੀ ਵਕਫ ਬੋਰਡ ਦੇ ਵਿੱਚ ਇਹਨਾਂ ਨੂੰ ਕਿਉਂ ਮਿਲਦੀ ਹੈ ਜੀ? ਉਹਨਾਂ ਨੂੰ 17 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਉਹਨਾਂ ਦੀ ਵੀ ਉਹੀ 17-18 ਹਜ਼ਾਰ ਹੈ ਉਹਨਾਂ ਦੀ ਵੀ, ਪੱਤੇ ਪੁੱਤੇ ਮਿਲਾ ਕੇ। ਉਹ ਇਹਦੇ ਲਈ ਧਰਨੇ ਲਾ ਰਹੇ ਨੇ ਕੇਜਰੀਵਾਲ ਦੇ ਘਰ ਮੂਹਰੇ ਕਿ ਭਾਈ ਸਾਨੂੰ ਵਕਫ ਬੋਰਡ ਵਾਲੀ ਜਿਹੜੀ ਸਾਡੀ ਬਣਦੀ ਹੈ ਉਹ ਨਹੀਂ ਮਿਲ ਰਹੀ। ਹੁਣ ਇੱਥੇ ਕਈ ਤਰ੍ਹਾਂ ਇਹਨੂੰ ਪ੍ਰਚਾਰ ਦੇਵੇ ਕਿ ਵਕਫ ਬੋਰਡ ਨੂੰ ਭੰਗ ਕਰ ਦਿਓ ਜੀ। ਬਈ ਚਾਹੇ ਉਹ ਮਨਸਾ ਦੇਵੀ ਹੈ ਪੰਚਕੂਲੇ ਚ, ਚਾਹੇ ਉਹ ਮਾਤਾ ਵੈਸ਼ਨੂ ਦੇਵੀ ਹੈ ਜੰਮੂ ਕਸ਼ਮੀਰ ਵਾਲੇ ਹਵਾਲੇ ਨਾਲ ਹੈ ਨਾ, ਚਾਹੇ ਉਹ ਮਤਲਬ ਕਿ ਮਾਤਾ ਨੈਣਾ ਦੇਵੀ ਹੈ ਜਵਾਲੇ ਚਿੰਤਪੁਰਨੀ, ਇਹ ਵੀ ਤਾਂ ਸਾਰੇ ਟਰਸਟ ਬਣੇ ਆ ਨਾ। ਹਾਂਜੀ ਬਿਲਕੁਲ, ਇਹ ਟਰਸਟ ਵੀ ਤਾਂ ਸਰਕਾਰ ਚਲਾਉਂਦੀ ਹੈ ਨਾ, ਇਹਨਾਂ ਰਾਹੀਂ ਵੀ ਤਾਂ ਉਹਨਾਂ ਨੂੰ ਸਾਰਾ ਕੁਝ। ਪਹਿਲਾਂ ਆਪਾਂ ਨਗਦ ਪੁਜਾਰੀਆਂ ਨੂੰ ਮੱਥਾ ਟੇਕਣ ਲੱਗੇ ਭੇਟਾ ਦੇ ਦਿੰਦੇ ਸੀ, ਹੁਣ ਕਹਿੰਦੇ ਨਾ ਜੀ ਗੋਲਕ ਚ ਪਾਉਣਾ ਉਹਨੂੰ ਕੁਝ ਨਹੀਂ ਦੇਣਾ, ਕੈਮਰੇ ਲੱਗ ਗਏ ਉੱਥੇ, ਸਾਰਾ ਕੁਝ ਹੋ ਗਿਆ ਕਿਉਂਕਿ ਉਹਨਾਂ ਨੂੰ ਤਨਖਾਹ ਮਿਲਦੀ ਹੈ ਸਾਰਾ ਕੁਝ। ਸੋ ਇਸ ਲਈ ਇਹ ਜਿਹੜੀਆਂ ਪ੍ਰਕਿਰਿਆਵਾਂ ਨੇ, ਤੇ ਫਿਰ ਇਹ ਵੀ ਤਾਂ ਉਸੇ ਤਰ੍ਹਾਂ ਤੋਂ ਇਸ ਨੂੰ ਵੰਡ ਪਾ ਕੇ ਲੀਕ ਪਾ ਕੇ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਇੱਕ ਵੱਡਾ ਸਵਾਲ ਖੜਾ। ਤੇ ਇਹਦਾ ਆਖਰੀ ਮਸਲਾ ਪੰਜਾਬ ਚ 2027 ਚ ਮੁੱਦਾ ਆਉਣਾ। ਜੀ ਜੀ ਬਿਲਕੁਲ, ਤੇ ਕੇਜਰੀਵਾਲ ਹੋਣੀ ਇਸ ਫਾਰਮੂਲੇ ਦੇ ਤਹਿਤ ਆਉਣਗੇ ਇੱਥੇ ਵੀ, ਪਰ ਉਹ ਤੋਂ ਪਹਿਲਾਂ ਹੀ ਮੁੱਦਾ ਪੰਜਾਬ ਇਸ ਲਈ ਅਪੜਿਆ ਕਿ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਹੈ। ਠੀਕ ਹੈ ਜੀ, ਤੇ ਅੰਤਰਿਮ ਕਮੇਟੀ ਦੀ ਬੈਠਕ ਚ ਯਾਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਆਉਣਾ, ਬਾਕੀ ਮਸਲੇ ਵੀ ਆਉਣੇ, 7 ਮੈਂਬਰੀ ਕਮੇਟੀ ਵਾਲੇ ਮੁੱਦੇ ਤੇ ਵੀ ਹੋ ਸਕਦਾ ਚਰਚਾ ਹੋ ਜਾਵੇ। ਉਹ ਸਾਰੇ ਪਹਿਲੂਆਂ ਦੇ ਨਾਲ ਹੋ ਸਕਦਾ ਇਹ ਵੀ ਮਸਲਾ ਆ ਜਾਵੇ। ਇਸ ਮਸਲੇ ਤੇ ਚਾਹੇ ਗੈਰ ਰਸਮੀ ਗੱਲਬਾਤ ਹੋਵੇਗੀ ਕਿਉਂਕਿ ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣੀਆਂ ਜੀ। ਤੇ ਚੋਣਾਂ 'ਚ ਜਿਵੇਂ ਹਰਿਆਣੇ ਦੇ ਵਿੱਚ ਇੱਕ ਵੱਖਰਾ ਦਲ ਅਕਾਲੀਆਂ ਨੂੰ ਰਜਿਸਟਰ ਕਰਾ ਕੇ ਲੜਨਾ ਪਿਆ ਕਿ ਤੁਸੀਂ ਆਪਣੀ ਪਾਰਟੀ ਵੱਲੋਂ ਨਹੀਂ ਲੜ ਸਕਦੇ, ਤੁਹਾਡੀ ਪਾਰਟੀ ਤਾਂ ਰਾਜਨੀਤਿਕ ਪਾਰਟੀ ਹੈ, ਤੇ ਕੱਲ ਨੂੰ ਪੰਜਾਬ 'ਚ ਵੀ ਇਹ ਚੁਣੌਤੀ ਕੀ ਖੜੀ ਹੋ ਸਕਦੀ ਹੈ। ਬੇਸ਼ੱਕ ਪੰਜਾਬ ਵਾਲਾ ਐਕਟ ਦੇ ਹਵਾਲੇ ਨਾਲ ਅਕਾਲੀ ਦਲ ਲੜਦਾ ਆ, ਪਰ ਚੋਣ ਨਿਸ਼ਾਨ ਇੱਥੇ ਵੱਖਰਾ ਹੁੰਦਾ ਸੀ। ਸੋ ਅਕਾਲੀ ਦਲ ਇਸ ਗੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਤੋਂ ਪਿਛਾਂਹ ਨੂੰ ਭੱਜ ਰਿਹਾ ਕਿ ਨਾ ਜੀ ਇਹ ਤਾਂ ਸਾਨੂੰ ਫਿਰ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜੂ, ਸਾਡੀ ਮਾਨਤਾ ਰੱਦ ਹੋ ਜੂ ਕਿਉਂਕਿ ਅਸੀਂ ਧਾਰਮਿਕ ਖੇਤਰ 'ਚ ਦਖਲ ਦੇ ਨੇ। ਤੇ ਕੇਜਰੀਵਾਲ ਦਾ ਦਖਲ ਕਿੱਥੇ ਆ ਭਾਈ? ਫਿਰ ਸਹੀ, ਬਿਲਕੁਲ ਬਿਲਕੁਲ, ਇਹਨਾਂ ਤੇ ਨਹੀਂ ਲਾਗੂ ਹੁੰਦੀ ਉਹ ਚੀਜ਼, ਫਿਰ ਇਹ ਨਿਯਮ ਇਹਨਾਂ ਤੇ ਲਾਗੂ ਨਹੀਂ ਹੋਊਗਾ। ਠੀਕ ਹੈ ਨਾ। ਬੀਜੇਪੀ ਜਿਹੜੀ ਖੁੱਲ ਕੇ ਕਰ ਰਹੀ ਆ ਅਯੋਧਿਆ ਦੇ ਵਿੱਚ ਸ਼ੰਕਰਾਚਾਰੀਆ ਜੀ ਨੂੰ ਪਿੱਛੇ ਧੱਕ ਕੇ ਪ੍ਰਧਾਨ ਮੰਤਰੀ ਜਿੱਦਾਂ ਆਪਣੇ ਆਪ ਨੂੰ ਪੇਸ਼ ਕਰ ਰਹੇ ਸੀਗੇ, ਫਿਰ ਉੱਥੇ ਉਹਨਾਂ ਤੇ ਨਹੀਂ ਲਾਗੂ ਹੁੰਦੀ ਹੈ। ਸੋ ਇਹ ਸਵਾਲ ਬਹੁਤ ਵੱਡੇ ਨੇ ਔਰ ਗਾਂਹ ਤੱਕ ਜਾਣਗੇ। ਅਜੇ ਇਹ ਸਿਰਫ ਵੋਟਾਂ ਲਈ ਐਲਾਨ ਹੈ, ਪਰ ਇਹਦਾ ਪ੍ਰਸਾਰ ਪ੍ਰਚਾਰ ਤੇ ਇਹਦਾ ਅਸਰ ਬਹੁਤ ਦੂਰ ਤੱਕ ਜਾਊਗਾ। ਇਹ ਕਹਿਣ ਨੂੰ ਧਾਰਮਿਕ ਨੁਮਾਇੰਦਿਆਂ ਦੀ ਸੇਵਾ, ਇਹ ਵੱਡਾ ਰਾਜਨੀਤਿਕ ਤੀਰ ਹੈ ਜਿਹੜਾ ਕਈਆਂ ਲਈ ਮੁਸ਼ਕਲ ਖੜੀ ਵੀ ਕਰੂ। ਜਿਨ੍ਹਾਂ ਲੋਕਾਂ ਦੀ ਡਿਊਟੀ ਲੱਗੀ ਸੀ ਜਾਂ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਤੁਸੀਂ ਪਾਲਿਸੀਆਂ ਬਣਾ ਕੇ ਲੋਕਾਂ ਦੀ ਜ਼ਿੰਦਗੀ ਬਦਲਣੀ ਹੈ, ਉਹ ਪਾਲਿਸੀਆਂ ਦੀ ਥਾਂ ਤੇ ਹੋਰ ਖੇਡਾਂ ਖੇਡ ਕੇ ਲੋਕਾਂ ਦੀ ਜ਼ਿੰਦਗੀ ਬਦਲ ਨਹੀਂ ਰਹੇ, ਸਗੋਂ ਉਹਨਾਂ ਨੂੰ ਅਹਿਸਾਸ ਕਰਾ ਰਹੇ ਨੇ ਕਿ ਤੁਸੀਂ ਸਾਡੇ ਉੱਤੇ ਹੀ ਡਿਪੈਂਡੈਂਟ ਹੋ। ਤੁਸੀਂ ਇਹ ਕਿਉਂ ਨਹੀਂ ਕਹਿੰਦੇ? ਮੈਂ ਕਹਿੰਦਾ ਕਿ ਵਰਗੀਕਰਨ ਹੋਣਾ ਹੀ ਨਹੀਂ ਚਾਹੀਦਾ ਕਿ ਕੋਈ ਪੁਜਾਰੀ ਹੈ, ਕੋਈ ਗ੍ਰੰਥੀ ਹੈ। ਤੁਸੀਂ ਇਹ ਗੱਲ ਕਹੋ, ਖਿੜੇ ਮੱਥੇ ਕਹੋ ਤੇ ਮੰਨੋ ਕਿ ਹਾਂ ਸਮਾਜ ਦੇ ਵਿੱਚ ਕੁਝ ਵਰਗ ਨੇ ਜਿਨ੍ਹਾਂ ਨੂੰ ਜਾਤ ਤੋਂ ਵੀ ਉੱਪਰ ਉੱਠ ਕੇ ਜਾਂ ਹੋਰ ਜਿਹੜੇ ਆਰਥਿਕ ਤੌਰ ਤੇ ਪਛੜੇ ਹੋਏ ਨੇ, ਤੇ ਉਹਨਾਂ ਦੇ ਵਿੱਚ ਸ਼ਰਮਾ ਜੀ ਆਰਥਿਕ ਤੌਰ ਤੇ ਸਮਰੱਥਾ ਨਹੀਂ ਹੈ ਕਿ ਉਹਨਾਂ ਦਾ ਬੱਚਾ ਬੀਟੈਕ ਕਰ ਲਵੇ, BCA ਕਰ ਲਵੇ, MCA ਕਰ ਲਵੇ, MBA ਕਰ ਲਵੇ। ਤੁਸੀਂ ਉੱਥੇ ਬਾਂਹ ਫੜੋ, ਉਹ ਨਹੀਂ ਕਰਨੀ। ਪਰ ਇਹ ਜਿਵੇਂ ਤੁਸੀਂ ਕਿਹਾ, ਬਿਲਕੁਲ ਤੁਹਾਡਾ ਇਸ਼ਾਰਾ ਸਹੀ ਹੈ ਕਿ ਇਹ BJP ਦੀ ਰਾਜਨੀਤੀ ਨੂੰ ਟੋਹ ਕਰਨ ਵਾਲੀਆਂ ਚੀਜ਼ਾਂ ਨੇ, ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਧਰਮ ਦੇ ਵਿੱਚ ਕਹਿ ਲਓ ਦਖਲਅੰਦਾਜ਼ੀ ਜਾਂ ਉਹਦੇ ਕਾਰ ਵਿਹਾਰ ਦੇ ਵਿੱਚ ਸਿਆਸਤ ਵਾੜਨ ਦੀ ਇੱਕ ਚੋਰ ਮੋਰੀ ਜ਼ਿਆਦਾ ਪ੍ਰਤੀਤ ਹੁੰਦੀ ਹੈ ਜੀ। ਬਿਲਕੁਲ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।